Viewers, welcome back to TV84 panel discussion. Break to pehla ਅਸੀਂ ਗੱਲਬਾਤ ਕਰ ਰਹੇ ਸੀਗੇ ਵਾਈਟ ਹਾਊਸ ਰਿਸਪਾਂਸ ਟੂ ਸਿੱਖ ਪਟੀਸ਼ਨ। ਸਾਡਾ ਫੇਰ ਲਾਈਨ ਤੇ ਸਾਡਾ ਸਟੂਡੀਓ ਦੇ ਵਿੱਚ ਮੌਜੂਦ ਨੇ ਡਾਕਟਰ ਅਮਰਜੀਤ ਸਿੰਘ, ਸੰਚਾਲਕ ਖਾਲਿਸਤਾਨ ਅਫੇਅਰ ਸੈਂਟਰ, ਐਂਡ ਸਰਦਾਰ ਗੁਰਪਤਵੰਤ ਸਿੰਘ ਪੰਨੂ, ਲੀਗਲ ਐਡਵਾਈਜ਼ਰ ਫॉर Sikhs for Justice, ਆਲਸੋ ਸਰਦਾਰ ਅਵਤਾਰ ਸਿੰਘ ਪੰਨੂ, ਕੋਆਰਡੀਨੇਟਰ Sikhs for Justice। ਹਾਂਜੀ ਵੀਰ ਜੀ, ਬ੍ਰੇਕ ਤੋਂ ਪਹਿਲਾਂ ਅਸੀਂ ਗੱਲਬਾਤ ਕਰ ਰਹੇ ਸੀਗੇ ਪਟੀਸ਼ਨ ਦੇ ਬਾਰੇ ਵੀ ਅਸੀਂ ਗੱਲਬਾਤ ਕੀਤੀ, ਔਰ ਰਿਸਪਾਂਸ ਬਾਰੇ ਵੀ ਗੱਲਬਾਤ ਕੀਤੀ ਅਸੀਂ ਵੀਰ ਜੀ ਨਾਲ, ਮੋਦੀ ਦੀ ਸਪੀਚ ਬਾਰੇ ਵੀ ਗੱਲਬਾਤ ਕੀਤੀ। ਆਈ ਵੁੱਡ ਲਾਈਕ ਟੂ ਆਸਕ ਯੂ ਨਾਓ ਬੈਕ ਟੂ ਪਟੀਸ਼ਨ। ਜਿਸ ਤਰ੍ਹਾਂ ਪਟੀਸ਼ਨ ਦਾ ਰਿਸਪਾਂਸ ਬਹੁਤ ਸੋਹਣਾ ਰਿਹਾ, ਬਟ ਦੇਰ ਆਲਵੇਜ਼ ਲਾਈਕ ਕੁਝ ਥਿੰਗ ਹੁੰਦੇ ਜਦੋਂ 1.25 ਲੱਖ ਦੀ ਅਸੀਂ ਗੱਲ ਕੀਤੀ ਹਾਊ ਪੋਜ਼ਿਟਿਵ ਦੇ ਆਰ, ਬਟ ਦੇਰ ਸੋ ਮੈਨੀ ਥਿੰਗਸ ਆਰ ਆਲਸੋ ਨੈਗੇਟਿਵ। they always talk about like ਪਟੀਸ਼ਨਾਂ ਨਾਲ ਕੀ ਬਣਦਾ ਵਾ, ਸਾਡਾ ਕੀ ਲੈਣਾ ਦੇਣਾ ਵਾ, ਇਹਨਾਂ ਨਾਲ ਕੋਈ ਫਰਕ ਪੈਂਦਾ ਹੈਗਾ। ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਇਸ ਡਿਸਕਸ਼ਨ ਥਰੂ? ਦੇਖੋ, ਜਿਹੜੀਆਂ ਤੇ ਹੈ ਸਿਰਫ ਆਪਾਂ ਫੈਕਟ ਦੇ ਆਧਾਰ ਤੇ ਚੱਲੀਏ ਜੀ, ਔਰ ਅਸਰ ਦੇ ਆਧਾਰ ਤੇ ਚੱਲੀਏ। ਹਾਂਜੀ, ਪ੍ਰੈਜ਼ੀਡੈਂਟ ਓਬਾਮਾ 2015 ਦੇ ਵਿੱਚ ਭਾਰਤ ਜਾਂਦਾ ਹੈ, ਹਾਂਜੀ, ਔਰ ਉਸ ਤੋਂ ਪਹਿਲਾਂ 2000 ਦੇ ਵਿੱਚ ਪ੍ਰੈਜ਼ੀਡੈਂਟ ਕਲਿੰਟਨ ਵੀ ਗਿਆ ਸੀ ਜੀ, ਔਰ ਓਬਾਮਾ ਵੀ 2010 ਚ ਗਿਆ ਸੀ। ਬਿਲਕੁਲ। ਔਰ ਦੁਨੀਆ ਦੇ ਆਸਟ੍ਰੇਲੀਆ ਦਾ ਪ੍ਰਾਈਮ ਮਿਨਿਸਟਰ ਲੈ ਲਓ, UK ਦਾ ਲੈ ਲਓ, ਇਹ ਸਾਰੇ ਭਾਰਤ ਦਾ ਦੌਰਾ ਕਰਕੇ ਆਏ ਆ, ਰਸ਼ੀਅਨ, ਆਸਟ੍ਰੇਲੀਅਨ ਕਰਕੇ ਆਏ ਆ, ਸਾਰੇ ਜਾਪਾਨੀਜ਼ ਜਿੰਨੇ ਵਰਲਡ ਲੀਡਰਸ ਹੈ ਸਾਰੇ ਜਾ ਕੇ ਆਏ ਆ। ਹਾਂਜੀ, ਫਿਰ ਸਵਾਲ ਇਹ ਉੱਠਦਾ ਹੈ ਕਿ ਇਸ ਵਾਰ ਹੀ ਜਿਹੜਾ ਪ੍ਰੈਜ਼ੀਡੈਂਟ ਓਬਾਮਾ ਹੈ ਉਹਨੇ ਭਾਰਤ ਦੇ ਵਿੱਚ ਜਿਹੜੀ ਧਾਰਮਿਕ ਆਜ਼ਾਦੀ ਨਹੀਂ ਮਿਲ ਰਹੀ, ਔਰ ਆਰਟੀਕਲ 25 ਦਾ ਸਪੈਸੀਫਿਕ ਉਹਨਾਂ ਨੇ ਨਾਮ ਲੈ ਕੇ ਕਿਹਾ, ਔਰ ਜਿਹੜੀ ਸਪੀਚ ਦਾ ਹਿੱਸਾ ਸਾਹਮਣੇ ਨਹੀਂ ਆ ਰਿਹਾ ਜੀ। ਪ੍ਰੈਜ਼ੀਡੈਂਟ ਓਬਾਮਾ ਨੇ ਜਿਹੜੀ 36 ਮਿੰਟ ਦੀ ਸਪੀਚ ਦਿੱਤੀ ਹੈ ਉੱਥੇ ਜੀ, ਉਹਨਾਂ ਨੇ ਦੱਸਿਆ ਕਿ ਅਮਰੀਕਾ ਦੇ ਵਿੱਚ ਕ੍ਰਿਸਚੀਅਨਸ, ਮੁਸਲਿਮਸ, ਜੂਜ਼, ਸਿੱਖਸ, ਜੈਨ ਤੇ ਜਿਹੜੇ ਬੋਧੀ ਹੈ, ਸਭਨਾਂ ਨੂੰ ਧਰਮ ਨੂੰ ਜਿਹੜਾ ਉਹ ਮੰਨਦੇ ਆ ਅਸੀਂ, ਤੇ ਸਾਰਿਆਂ ਦੀ ਬਰਾਬਰਤਾ ਹੈ। ਹਾਂਜੀ, ਹੁਣ ਤੁਸੀਂ ਇਹ ਦੇਖੋ ਵੀ ਜਿਹੜਾ ਅਮਰੀਕਾ ਹੈ ਉਹਦੇ ਵਿੱਚ ਕਿੰਨੇ ਕੁ ਜੈਨ ਤੇ ਜਿਹੜੇ ਬੋਧੀ ਧਰਮ ਨਾਲ ਸੰਬੰਧਿਤ ਹੈ। ਜਾਂ ਜਦੋਂ ਫਿਰ ਪ੍ਰੈਜ਼ੀਡੈਂਟ ਓਬਾਮਾ ਨੇ ਓਕ ਕ੍ਰੀਕ ਦੀ ਗੱਲ ਕੀਤੀ ਵੀ 6 ਸਿੱਖ ਜਿਹੜੇ ਹੈ ਇੱਕ ਅੱਤਵਾਦ ਹਮਲਾ, ਟੈਰਰਿਸਟ ਦਾ ਉਹਨਾਂ ਨੇ ਨਾਮ ਦਿੱਤਾ ਵੀ ਹਮਲਾ ਉਹਨਾਂ ਤੇ ਹੋਇਆ, ਔਰ ਸਾਰਾ ਦੇਸ਼ ਹੈ ਅਸੀਂ ਆਪਣਾ ਜਿਹੜਾ ਝੰਡਾ ਹੈ ਉਹ ਨੀਵਾਂ ਕਰ ਦਿੱਤਾ। ਬਿਲਕੁਲ, ਇਹ ਉਹਨਾਂ ਨੇ ਬਿਲਕੁਲ ਦਿੱਲੀ ਦੀ ਉਹ ਨਵੰਬਰ 1984 ਦੀ ਜੋ ਸਿੱਖਾਂ ਦੀ ਕਤਲੋਗਾਰਤ ਹੋਈ ਹੈ, ਔਰ ਜਿਹੜੀ ਉਸ ਦੇਸ਼ ਦੇ ਰਾਜਨੀਤਿਕ ਲੀਡਰਾਂ ਨੇ ਕਰਵਾਈ ਸੀ, ਉਹਨਾਂ ਨੂੰ ਇਹ ਚੈਲੰਜ ਸੀ, ਉਹਨਾਂ ਨੂੰ ਇਹ ਸ਼ੀਸ਼ਾ ਦਿਖਾਣਾ ਸੀ ਕਿ ਤੁਸੀਂ ਇੱਥੇ 30,000 ਸਿੱਖ ਜਿਹੜੇ ਆ ਉਹ ਮਾਰ ਮੁਕਾਏ, ਲੇਕਿਨ ਅੱਜ ਤੱਕ ਕੋਈ ਇਨਸਾਫ ਨਹੀਂ ਉਹਦਾ ਦਿੱਤਾ। ਲੇਕਿਨ 6 ਸਿੱਖ ਜਿਹੜੇ ਇੱਕ ਅੱਤਵਾਦ ਹਮਲੇ 'ਚ ਜਦੋਂ ਅਮਰੀਕਾ ਦੇ ਵਿੱਚ ਉਹਨਾਂ ਨੂੰ ਕਿਲਿੰਗ ਹੁੰਦੀ ਹੈ ਤੇ ਪੂਰਾ ਅਮਰੀਕਾ ਉਹਨਾਂ ਦੇ ਪਿੱਛੇ ਖੜਾ ਹੁੰਦਾ ਹੈ। ਹਾਂਜੀ, ਸੋ ਜਿਹੜਾ ਪਟੀਸ਼ਨ ਦਾ ਪ੍ਰਭਾਵ ਹੈ, ਜੋ ਪਟੀਸ਼ਨ ਦਾ ਅਸਰ ਹੈ, ਉਹ ਕੱਲਾ ਆਪਣੀਆਂ ਅਖਬਾਰਾਂ ਜਾਂ ਆਪਣੇ ਚੈਨਲਾਂ ਦੀ ਗੱਲ ਨਹੀਂ। ਜੇ ਤੁਸੀਂ ਅੰਤਰਰਾਸ਼ਟਰੀ ਨਿਊਯਾਰਕ ਟਾਈਮਜ਼ ਦਾ ਐਡੀਟੋਰੀਅਲ ਪੜ੍ਹ ਲਓ, ਜਾਂ ਤੁਸੀਂ ਰਾਇਟਰਸ ਜਾਂ ਵੱਡੀਆਂ ਅਖਬਾਰਾਂ ਦੀ ਜਿਹੜੀ ਉਦੋਂ ਦੀ ਹੈਡਲਾਈਨ ਪੜ੍ਹੋ ਕਿ ਓਬਾਮਾ ਵਾਰਨਸ ਇੰਡੀਆ, ਜਾਂ ਤੁਸੀਂ ਆਪਣੇ ਉਹਨਾਂ ਦਸਖਤਾਂ ਨੂੰ ਦੇਖੋ ਕਿ ਜਿਹੜੀ ਆਪਾਂ ਦਸਖਤ ਕੀਤੇ ਹੈ ਉਸ ਦਾ ਜਿਹੜਾ ਹੈ ਕਮਾਲ, ਕਿ 20 ਸਾਲ ਤੋਂ ਉੱਥੇ ਦੁਨੀਆ ਦੇ ਲੀਡਰ ਜਾਂਦੇ ਹੋਣ, ਲੇਕਿਨ ਅੱਜ ਉਸ ਦੇਸ਼ ਦੇ ਵਿੱਚ ਜਿਹੜੀ ਧਾਰਮਿਕ ਆਜ਼ਾਦੀ ਹੈ ਉਸ ਮੁੱਦੇ ਨੂੰ ਸਾਰੀ ਦੁਨੀਆ ਸਾਹਮਣੇ ਲਿਆਂਦਾ ਗਿਆ ਹੈ। ਇਹਦਾ ਜਿਹੜਾ ਮੁੱਖ ਕਾਰਨ ਉਹ ਸਿੱਖ ਸੰਗਤ ਦੇ ਸਹਿਯੋਗ ਦੇ ਨਾਲ, ਉਹਨਾਂ ਦੇ ਦਸਖਤਾਂ ਦੇ ਸਹਿਯੋਗ ਨਾਲ ਜਿਹੜੀ ਪਟੀਸ਼ਨ ਪਾਈ ਗਈ ਸੀ, ਇਹ ਉਸ ਦਾ ਹੀ ਅਸਰ ਹੈ। ਔਰ ਜਿਹੜਾ ਆਫੀਸ਼ੀਅਲ ਜਵਾਬ ਹੈ ਵਾਈਟ ਹਾਊਸ ਦਾ, ਪਹਿਲਾਂ ਤਾਂ ਗੱਲਾਂ ਰਹਿ ਗਈਆਂ ਵੀ ਅਖਬਾਰਾਂ 'ਚ ਕੀ ਆਇਆ, ਓਬਾਮਾ ਨੇ ਕੀ ਬੋਲਿਆ, ਲੇਕਿਨ ਜਦੋਂ ਹੁਣ ਵਾਈਟ ਹਾਊਸ ਨੇ ਆਫੀਸ਼ੀਅਲ ਜਵਾਬ ਦਿੱਤਾ ਤੁਹਾਨੂੰ, ਔਰ ਆਖਿਆ ਕਿ 27 ਜਨਵਰੀ ਨੂੰ ਓਬਾਮਾ ਨੇ ਜਿਹੜੀ ਸਪੀਚ ਦਿੱਤੀ ਹੈ ਪ੍ਰੈਜ਼ੀਡੈਂਟ ਨੇ, ਉਹਦੇ ਵਿੱਚ ਉਹਨਾਂ ਨੇ ਧਾਰਮਿਕ ਆਜ਼ਾਦੀ ਨਾ ਹੋਣ ਦਾ ਜ਼ਿਕਰ ਕੀਤਾ, ਔਰ ਵਾਰਨਿੰਗ ਦਿੱਤੀ ਹੈ ਇੰਡੀਆ ਨੂੰ ਕਿ ਜਿਹੜੀ ਉਹਨਾਂ ਦਾ ਦੇਸ਼ ਹੈ ਉਹ ਧਰਮ ਦੇ ਆਧਾਰ ਦੇ ਉੱਤੇ ਜੇ ਆਜ਼ਾਦੀ ਨਾ ਮਿਲੀ ਤੇ ਟੁੱਟ ਵੀ ਸਕਦਾ ਜੀ। ਸੋ ਜਿਹੜੇ ਇਸ ਨੂੰ ਇੱਕ ਪੱਖੀ ਵੇਖਦੇ ਆ ਵੀ ਪਟੀਸ਼ਨਸ ਦਾ ਅਸਰ ਕੀ ਹੁੰਦਾ, ਅੱਜ ਜਿਹੜੀ ਕਲਮ ਦੀ ਜਿਹੜੀ ਤਾਕਤ ਹੈ, ਜਿਹੜੀ ਤੁਹਾਡੀ ਤਾਕਤ ਹੈ ਆਵਾਜ਼ ਦੀ ਤੇ ਦਿਮਾਗ ਦੀ, ਉਹ ਇਸ ਵਕਤ ਕਿਤੇ ਉੱਤੇ ਪਹੁੰਚ ਚੁੱਕੀ ਹੈ। ਬਿਲਕੁਲ। ਸੋ ਆਪਾਂ ਹਿਸਟਰੀ ਜਾਂ ਫੈਕਟ ਦੋਵਾਂ ਦੇ ਹਿਸਾਬ ਨਾਲ ਚੱਲਣਾ, ਗੱਲਾਂ ਦੇ ਹਿਸਾਬ ਨਾਲ ਨਹੀਂ ਚੱਲਣਾ। ਬਿਲਕੁਲ ਬਿਲਕੁਲ। ਮੈਂ ਇਹਦੇ 'ਚ ਐਡ ਕਰਨਾ ਚਾਹਾਂਗਾ, ਕੱਲ ਮੈਂ ਇੱਕ ਬੈਲਫਰੇਡ ਡੈਕਲੇਰੇਸ਼ਨ ਬਾਰੇ ਪੜ੍ਹ ਰਿਹਾ ਸੀ ਜਿਹੜੀ 1917 'ਚ ਬ੍ਰਿਟਿਸ਼ ਫੋਰਨ ਸੈਕਟਰੀ ਨੇ ਕੀਤੀ, ਕਿਉਂਕਿ ਉਹ ਪੀਰੀਅਡ ਸੀ ਜਦੋਂ ਕਿ ਫਸਟ ਵਰਲਡ ਵਾਰ ਚੱਲ ਰਿਹਾ ਸੀ
ਔਰ ਯਹੂਦੀ ਜਿਹੜੇ ਸਿਆਣੇ ਸੀ ਉਹ ਇਹ ਦੇਖਦੇ ਸੀ ਕਿ ਵੀ ਆਟੋਮਨ ਅੰਪਾਇਰ ਜਿਹਦੇ ਕਬਜ਼ੇ 'ਚ ਮਿਡਲ ਈਸਟ, ਜਿਹਦੇ 'ਚ ਉਹਨਾਂ ਦਾ ਅੱਜ ਇਜ਼ਰਾਈਲ ਵੀ ਔਰ ਸਾਰਾ ਫਲਸਤੀਨ, ਸਾਊਦੀ ਅਰੇਬੀਆ ਸੀ, ਔਰ ਉਹ ਲਗਭਗ 600 ਸਾਲ ਤੋਂ ਆਟੋਮਨ ਅੰਪਾਇਰ ਤੁਰਕਾਂ ਦੇ ਥੱਲੇ ਸੀ। ਤੇ ਉਹ ਦੇਖ ਰਹੇ ਸੀ ਕਿ ਵੀ ਉੱਥੋਂ ਇਹ ਡਿਫੀਟ ਹੋਣਗੇ ਤੇ ਉਸ ਤੋਂ ਬਾਅਦ ਸਾਡਾ ਕੀ ਫੇਟ ਹੋਏਗਾ। ਔਰ ਬੇਸ਼ੱਕ ਉੱਥੇ ਉਹਨਾਂ ਦੀ ਗਿਣਤੀ ਜਿਹੜੀ ਉਹ 5-7% ਵੀ ਨਹੀਂ ਸੀ। ਸੋ ਉਹਨਾਂ ਨੇ ਬੜੇ ਸਿਆਣੇ ਢੰਗ ਨਾਲ ਉਹਦੇ ਨੂੰ ਥੋੜ੍ਹੀ ਬਹੁਤ ਫਾਈਨੈਂਸ਼ੀਅਲ ਹੈਲਪ ਵਾਰ ਐਫਰਟ ਲਈ ਇੰਗਲੈਂਡ ਦੀ ਕਰਕੇ ਇੱਕ ਡੈਕਲੇਰੇਸ਼ਨ ਲਈ, ਜਿਹਨੂੰ ਵੈਲਫੇਅਰ ਡੈਕਲੇਰੇਸ਼ਨ ਕਹਿੰਦੇ ਨੇ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਜਿਹੜੇ ਯਹੂਦੀ ਨੇ ਇਹ ਇਹਨਾਂ ਦਾ ਹੋਮਲੈਂਡ ਹੈ ਫਲਸਤੀਨ, ਔਰ ਆਫਟਰ ਦਾ ਵਾਰ ਅਸੀਂ ਯਕੀਨੀ ਬਣਾਵਾਂਗੇ ਕਿ ਇਹਨਾਂ ਨੂੰ ਵੀ ਉੱਥੇ ਕੋਈ ਜਿਹੜਾ ਚੰਗੇ ਢੰਗ ਦੇ ਨਾਲ ਵਸਾਇਆ ਜਾ ਸਕੇ। ਉਹਦੇ 'ਚ ਕੋਈ ਇੰਡੀਪੈਂਡੈਂਟ ਇਜ਼ਰਾਈਲ ਦੀ ਗੱਲ ਨਹੀਂ ਸੀ, ਕੋਈ ਦੂਸਰੀ ਗੱਲ ਨਹੀਂ ਸੀ। ਔਰ ਉਹਦੇ 'ਚ ਜਦੋਂ ਇਹ ਡੈਕਲੇਰੇਸ਼ਨ ਤੋਂ ਪਹਿਲਾਂ ਜਿਹੜਾ ਬੈਲਫਰੈਡ ਹੈ, ਉਹ ਜਿਹੜੇ ਯਹੂਦੀ ਜਿਹੜਾ ਉਹਨਾਂ ਦੀ ਇੰਗਲੈਂਡ ਦੀ ਆਰਗੇਨਾਈਜੇਸ਼ਨ ਸੀ, ਉਹਨਾਂ ਦੇ ਮੁਖੀਆਂ ਨਾਲ ਮਿਲਿਆ ਤੇ ਉਹ ਉਹਨਾਂ ਨੂੰ ਪੁੱਛਦਾ ਹੈ ਵੀ ਇਹ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿੰਨੇ ਕੁ ਯਹੂਦੀ ਜਿਹੜੇ ਨੇ ਇਹਦੇ ਨਾਲ ਸਹਿਮਤ ਨੇ, ਕਿਉਂਕਿ ਦੁਨੀਆ 'ਚ ਕੋਈ ਇਸ ਕਿਸਮ ਦੀ ਮੂਵਮੈਂਟ ਹੀ ਨਹੀਂ ਸੀ ਕਿ ਵੀ ਕੋਈ ਜੂਸ ਦਾ ਨੇਸ਼ਨ। ਤੇ ਉਹਨੇ ਕਿਹਾ ਕਿ ਐਵਰੀ ਜੂ ਇਨ ਹਿਜ਼ ਹਾਰਟ। ਤੇ ਉਹਨੇ ਕਿਹਾ ਇਫ ਦੈਟ ਇਜ਼ ਦਾ ਕੇਸ ਯੂ ਵਿਲ ਬੀ ਏ ਇਨਫੋਰਮੀਡੇਬਲ ਪੀਪਲ ਇਨ ਫਿਊਚਰ। ਕਿ ਜੇ ਤੇਰੀ ਗੱਲ ਤੇ ਮੈਂ ਯਕੀਨ ਕਰਾਂ ਕਿ ਹਰ ਯਹੂਦੀ ਆਪਣੇ ਦਿਲ 'ਚ ਸੋਚਦਾ ਹੈ ਕਿ ਹੁਣ ਮੈਨੂੰ ਆਪਣਾ ਘਰ ਲੈਣ ਦਾ ਮੌਕਾ ਹੈ, ਤੇ ਫਿਰ ਇੱਕ ਦਿਨ ਆਏਗਾ ਕਿ ਤੁਹਾਡੇ ਲੋਕ ਉਨੇ ਪਾਵਰਫੁਲ ਹੋਣਗੇ ਕਿ ਉਹਦਾ ਕੋਈ ਮੁਕਾਬਲਾ ਨਹੀਂ ਹੋਏਗਾ। ਸੋ ਮੈਂ ਸਮਝਦਾ ਵੀ, ਔਰ ਜਦੋਂ ਜਿਹੜਾ ਸਾਊਦੀ ਕਿੰਗ, ਉਦੋਂ ਇਹ ਅਜੇ ਸਾਊਦ ਫੈਮਿਲੀ ਨੂੰ ਰਾਜ ਨਹੀਂ ਸੀ ਮਿਲਿਆ, ਆਟੋਮਨ ਐਮਪਾਇਰ ਸੀ, ਉਹਨਾਂ ਨੂੰ ਜਦੋਂ ਲੱਗਾ ਕਿ ਵੀ ਇਹ ਨਾ ਹੋਏ, ਕਿਉਂਕਿ ਅਰਬਾਂ ਨੂੰ ਵੀ ਨਾਰਾਜ਼ ਨਹੀਂ ਸੀ ਕਰਨਾ ਚਾਹੁੰਦਾ ਇੰਗਲੈਂਡ ਵਾਲੇ, ਔਰ ਜਦੋਂ ਉਹਨਾਂ ਨੇ ਪ੍ਰੋਟੈਸਟ ਕੀਤਾ ਕਿ ਜੀ ਇਹ ਤੁਸੀਂ ਕੀ ਕਹਿ ਰਹੇ ਹੋ, ਕਿਉਂਕਿ ਫਲਸਤੀਨ ਤਾਂ ਆਲਰੇਡੀ ਅਰਬਾਂ ਦਾ ਮੁਲਕ ਹੈ, ਉੱਥੇ ਫਲਸਤੀਨੀ ਰਹਿੰਦੇ ਨੇ, ਤੇ ਉਹਨਾਂ ਨੇ ਉਹਨਾਂ ਨੂੰ ਕਿਹਾ ਇਟਸ ਜਸਟ ਫॉर ਪ੍ਰੋਪੇਗੈਂਡਾ, ਤਾਂ ਕਿ ਦੁਨੀਆ ਦੇ ਯਹੂਦੀ ਅਮਰੀਕਾ 'ਚ ਵੀ ਦੂਜੇ ਵੀ ਸਾਨੂੰ ਪੈਸੇ ਵੀ ਦੇ ਦੇਣਗੇ, ਐਂਡ ਦਿਸ ਇਜ਼ ਜਸਟ ਲਾਈਕ ਟੂ ਵਿਨ ਓਵਰ, ਇਟਸ ਨਾਟ ਏ ਰਿਐਲਿਟੀ। ਹੁਣ ਅੱਜ ਅਸੀਂ ਦੇਖਦੇ ਹਾਂ ਕਿ ਜਿਹੜਾ ਨੇਸ਼ਨ ਆਫ ਇਜ਼ਰਾਈਲ ਬਣਿਆ, ਉਹਦੀ ਅਲਟੀਮੇਟ ਫਾਊਂਡੇਸ਼ਨ 1917 ਦੀ ਉਹ ਬੈਲਫਰੈਡ ਡੈਕਲੇਰੇਸ਼ਨ ਸੀ, ਜਿਹਦੇ ਥੱਲੇ ਉਹਨਾਂ ਨੇ ਕਿਹਾ ਸੀ ਕਿ ਯਹੂਦੀਆਂ ਨੂੰ ਵੀ ਹੱਕ ਹੈ ਕਿ ਉਹ ਆਪਣੇ ਘਰ ਦੇ ਵਿੱਚ ਜਾ ਸਕਣ, ਭਾਵੇਂ 2000 ਸਾਲ ਤੋਂ ਉੱਥੇ ਨਹੀਂ ਗਏ। ਸੋ ਮੈਂ ਸਮਝਦਾ ਹਾਂ ਵੀ ਕਈ ਵਾਰ ਇਹ ਜਿਹੜਾ ਵਾਈਟ ਹਾਊਸ ਰਿਸਪੌਂਸ ਹੈ, ਜਿਹਦੇ 'ਚ ਉਹਨਾਂ ਨੇ ਵੀ ਦਾ ਪੀਪਲ 1.25 ਲੱਖ ਸਿੱਖਾਂ ਨੂੰ ਰੈਕਗਨਾਈਜ਼ ਕੀਤਾ ਹੈ, ਸਿੱਖਾਂ ਨੂੰ ਜਦੋਂ ਫਿਊਚਰ ਦੇ ਵਿੱਚ ਇਹਨਾਂ ਦਾ ਇੰਟਰਸਟ ਜਾਂ ਦੁਨੀਆ ਦੇ ਹਾਲਾਤ ਉੱਤੇ ਜਿਸ ਕਿਸਮ ਦਾ ਚਾਈਨਾ ਫੈਕਟਰ ਆ ਰਿਹਾ ਹੈ, ਹੁਣ ਪਿਛਲੇ 3 ਹਫ਼ਤਿਆਂ 'ਚ 2 ਵਾਰ ਚਾਈਨਾ ਨੇ ਇੰਡੀਆ ਦੇ ਐਂਬੈਸਡਰ ਨੂੰ ਸੱਦ ਕੇ ਜਿਹੜਾ ਤਲਬ ਕੀਤਾ ਹੈ ਔਰ ਵਾਰਨਿੰਗ ਦਿੱਤੀ ਹੈ ਵੀ ਤੁਸੀਂ ਹਟ ਜਾਓ, ਅਰੁਣਾਚਲ ਪ੍ਰਦੇਸ਼ ਤੁਹਾਡਾ ਪ੍ਰਾਈਮ ਮਿਨਿਸਟਰ ਕੀ ਲੈਣਾ ਹੈ, ਇਹ ਤਾਂ ਸਾਡੇ ਸਾਊਥ ਤਿੱਬਤ ਦਾ ਹਿੱਸਾ ਹੈ। ਸੋ ਅਸੀਂ ਸਮਝਦੇ ਹਾਂ ਵੀ ਗਲੋਬਲੀ ਉਹ ਹਾਲਾਤ ਉਸ ਪਾਸੇ ਬਣ ਰਹੇ ਨੇ, ਤੇ ਜਦੋਂ ਇਹਨਾਂ ਦਾ ਇੰਟਰਸਟ ਹੋਇਆ, ਜਿਵੇਂ ਇਹਨਾਂ ਦਾ ਫਿਰ ਇਜ਼ਰਾਈਲ 'ਚ ਇੰਟਰਸਟ ਬਣ ਗਿਆ, ਇਹਨਾਂ ਨੂੰ ਲੱਗਾ ਕਿ ਵੀ ਠੀਕ ਹੈ ਹੁਣ ਅਸੀਂ ਵੰਡ ਲੈਂਦੇ ਹਾਂ ਇਹ ਸਾਰਾ ਮਿਡਲ ਈਸਟ, ਕੋਈ ਫਰਾਂਸ ਨੇ ਲੈ ਲਿਆ ਲਬਨਾਨ ਦਾ ਹਿੱਸਾ, ਫਲਸਤੀਨ ਅੰਗਰੇਜ਼ਾਂ ਨੇ ਲੈ ਲਿਆ, ਉਹੀ ਫਲਸਤੀਨ 1948 'ਚ 2 ਹਿੱਸਿਆਂ 'ਚ ਤੋੜਿਆ ਉਹਨਾਂ ਨੇ, ਇੱਕ ਦਾ ਇਜ਼ਰਾਈਲ ਬਣਾਇਆ। ਸੋ ਜਦੋਂ ਉਹਨਾਂ ਦਾ ਸਿੱਖਾਂ ਦੇ ਵਿੱਚ ਇਸ ਗੱਲ ਤੋਂ ਇੰਟਰਸਟ ਬਣਿਆ, ਇਸ ਕਿਸਮ ਦੀ ਜਿਹੜੀ ਇਹਨਾਂ ਦਾ ਰਿਸਪੌਂਸ ਹੈ, ਇਹ ਇੱਕ ਬੇਸਿਕ ਸਟੋਨ ਬਣਦੇ ਹੁੰਦੇ ਨੇ ਕਿ ਜੀ ਦੇਖੋ ਆਲਰੇਡੀ ਸਿੱਖਾਂ ਦਾ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਕੇਸ ਸੀ, ਆਲਰੇਡੀ ਉਹਨਾਂ ਦੇ ਨਾਲ ਜੈਨੋਸਾਈਡਸ ਹੋਏ ਸੀ। ਸੋ ਮੈਂ ਸਮਝਦਾ ਵੀ ਇਹ ਤਾਂ ਹੈ ਫੈਕਚੁਅਲ ਗੱਲ। 2 ਕੈਟਾਗਰੀ ਦੇ ਲੋਕ ਨੇ ਜਿਹੜੇ ਹਮੇਸ਼ਾ ਨੈਗੇਟਿਵ ਹੁੰਦੇ ਨੇ, ਉਹਨਾਂ 'ਚ ਮੇਰੀ ਇੱਕ ਰਫ ਜਿਹੀ ਇੱਕ ਸਟੇਟਮੈਂਟ ਹੁੰਦੀ ਹੈ ਇਹਦੇ ਤੇ ਕਿ 5% ਲੋਕ ਹਮੇਸ਼ਾ ਕਮਿਟਡ ਹੁੰਦੇ ਨੇ ਕਾਜ਼ ਦੇ ਨਾਲ, ਜਿਹੜਾ ਵੀ ਗੱਲ ਤੁਰਦੀ ਹੈ, ਜਿਨ੍ਹਾਂ ਨੂੰ ਤੁਸੀਂ ਐਕਟਿਵਿਸਟ ਕਹਿ ਲਓ, ਸਿੰਪੈਥਾਈਜ਼ਰ ਕਹਿ ਲਓ, ਝੰਡਾ ਬਰਦਾਰ ਕਹਿ ਲਓ। 5% ਹੁੰਦੇ ਨੇ ਰਜਿਸਟਰਡ ਬੇਈਮਾਨ, ਉਹਨਾਂ ਦੇ ਸ਼ਬਦ ਹੀ ਮੈਂ ਰਜਿਸਟਰਡ ਬੇਈਮਾਨ ਰੱਖਿਆ ਹੈ। ਉਹ ਜਦੋਂ ਗੁਰੂ ਸਾਹਿਬ ਸਰੀਰਕ ਜਾਮਿਆਂ 'ਚ ਮੌਜੂਦ ਸੀ, ਉੱਥੇ ਵੀ ਮੌਜੂਦ ਸੀਗੇ। ਜਿਹੜੇ 90% ਹੁੰਦੇ ਨੇ ਉਹ ਫੈਂਸ ਸਿਟਰ ਹੁੰਦੇ ਨੇ, ਉਹ ਵਾਰਡ ਦੇ ਉੱਤੇ ਬੈਠੇ ਹੁੰਦੇ ਨੇ, ਉਹਨਾਂ ਨੂੰ 5% ਰਜਿਸਟਰਡ ਬੇਈਮਾਨ ਵੀ ਇਨਫਲੂਐਂਸ ਕਰ ਸਕਦੇ ਨੇ, ਔਰ ਜਿਹੜੇ 5% ਐਕਟਿਵਿਸਟ ਨੇ ਉਹ ਵੀ ਇਨਫਲੂਐਂਸ ਕਰ ਸਕਦੇ ਨੇ, ਉਹਨਾਂ ਨੂੰ ਜਿਹੜਾ ਤੁਸੀਂ ਵਿਨ ਓਵਰ ਕਰਨਾ ਹੁੰਦਾ ਹੈ। ਸੋ ਮੈਂ ਸਮਝਦਾ ਵੀ ਰਜਿਸਟਰਡ ਬੇਈਮਾਨਾਂ ਤੇ ਤਾਂ ਸਾਨੂੰ ਵਕਤ ਜ਼ਾਇਆ ਕਰਨ ਦੀ ਲੋੜ ਨਹੀਂ ਹੈ। ਉਹ ਗੁਰੂ ਜਾਮਿਆਂ 'ਚ ਵੀ ਗੁਰੂ ਸਾਹਿਬਾਨ ਦੇ ਅਗੇਂਸਟ ਭੁਗਤੇ ਥਰੂ ਆਊਟ ਸਿੱਖ ਹਿਸਟਰੀ, ਕੋਈ ਰਾਮ ਰਾਈ ਹੈ, ਕੋਈ ਧੀਰ ਮਲੀ ਹੈ, ਕੋਈ ਮੀਣ ਹੈ, ਕੋਈ ਮਸੰਦ, ਤੇ ਉਹਨਾਂ ਦੀ ਕੈਟਾਗਰੀ ਅੱਜ ਵੀ ਹੈ। ਪਰ ਮੈਂ ਸਮਝਦਾ ਕਿ ਵਾਸਟ ਮੈਜੋਰਿਟੀ ਸਿੱਖ ਸੰਗਤ ਨੇ ਜਿਵੇਂ ਰਿਕਾਰਡ ਟਾਈਮ 'ਚ ਇਸ ਪਟੀਸ਼ਨ ਤੇ ਦਸਤਖਤ ਕੀਤੇ, ਔਰ ਜਿਵੇਂ ਰਿਸਪੌਂਸ ਆਉਣ ਤੋਂ ਬਾਅਦ ਵੈਲਕਮ ਕੀਤਾ, ਇਹ ਆਪਣੇ ਆਪ 'ਚ ਜਿਹੜਾ ਪੋਜ਼ਿਟਿਵ ਗੱਲ ਹੈ। ਸੋ ਸਾਨੂੰ ਉਹ ਜਿਹੜੇ 5% ਰਜਿਸਟਰਡ ਬੇਈਮਾਨ ਨੇ ਉਹਨਾਂ ਵੱਲ ਧਿਆਨ ਦੇਣ ਦੀ ਲੋੜ ਨਹੀਂ। ਬਿਲਕੁਲ ਬਿਲਕੁਲ ਵੀਰ ਜੀ, ਯੂ ਆਰ ਸੋ ਰਾਈਟ। ਤੇ ਵੀਰ ਜੀ ਤੁਸੀਂ ਕੁਝ ਐਡ ਕਰਨਾ ਚਾਹੁੰਦੇ ਹੋ ਇਸ ਵੇਲੇ? ਡਾਕਟਰ ਸਾਹਿਬ ਦੀ ਗੱਲ ਤੋਂ ਗੱਲ ਆ ਕਿ
ਜਿਹੜਾ 5% ਨਾਲ ਕਿਹਾ ਬੇਈਮਾਨ ਆ, ਬਿਲਕੁਲ ਇਹਨਾਂ ਦੀ 200% ਗੱਲ ਸਹੀ ਆ। ਹਾਂਜੀ ਕਿਉਂਕਿ ਉਹਨਾਂ ਦੀਆਂ ਮਤਲਬ ਹਰ ਟਾਈਮ ਸੋਚ ਹੀ ਇਦਾਂ ਦੀ ਰਹਿੰਦੀ ਆ ਬਿਲਕੁਲ ਕਿ ਆਪਾਂ ਕੋਈ ਕੰਮ ਚੰਗਾ ਕੌਮ ਪ੍ਰਤੀ ਹੋ ਰਿਹਾ ਜਾਂ ਮਤਲਬ ਸਾਡੀ ਕੌਮ ਦੇ ਵਾਸਤੇ ਹੋ ਰਿਹਾ, ਹਾਂਜੀ ਉਹਨੂੰ ਨੈਗੇਟਿਵ ਦੱਸਣਾ। ਹਾਂਜੀ ਸਾਡੀ ਸੋਚ ਚਾਹੀਦੀ ਆ ਵੀ ਆਪਾਂ ਮਤਲਬ ਮੈਜੋਰਟੀ ਨੂੰ ਨਾਲ ਲੈ ਕੇ ਕਿੱਦਾਂ ਚੱਲਣਾ। ਹਾਂਜੀ ਸਾਨੂੰ ਨੀਵੇਂ ਸੋ ਗੌਰਾ ਹੋਏ, ਮਤਲਬ ਸਾਨੂੰ ਹਰ ਬੰਦੇ ਦੀ ਗੱਲ ਸੁਣਨੀ ਚਾਹੀਦੀ ਆ ਜੀ, ਜਵਾਬ ਬੜੀ ਸਹਿਣਸ਼ੀਲਤਾ ਨਾਲ ਦੇਣਾ ਚਾਹੀਦਾ ਜੀ। ਗੱਲ ਕਿਸੇ ਸਿਆਣੇ ਦੀ ਮੈਨੂੰ ਚੇਤੇ ਆ ਗਈ, ਉਹ ਕਹਿੰਦਾ ਵੀ 66% ਸੁਣਨ ਦੀ ਆਦਤ ਪਾਓ, 33% ਬੋਲੋ, 1% ਪ੍ਰਭਾਵ ਛੱਡੋ ਜੀ। ਪਰ ਸਾਡੇ ਪਿੱਛੇ ਮੈਂ ਥੋੜਾ ਪਛਾਣ ਚੱਲ ਜਾਈਏ ਤੇ ਸਾਡੇ ਸਿੱਖਾਂ ਦੀ ਆਦਤ ਇਹ ਬਣ ਚੁੱਕੀ ਆ ਵੀ ਅਸੀਂ 95% ਆਪ ਬੋਲਦੇ ਆ, ਹਾਂਜੀ ਜਿਹੜੇ 5% ਅਗਲੇ ਨੂੰ ਦਿੱਤੇ ਉਹ ਚੋਂ ਵੀ 2% ਨੂੰ ਬੋਲਣੇ, 3% ਫਿਰ ਖੋਹ ਲੈਣੇ। ਜੀ ਗੁਰੂ ਸਾਹਿਬ ਨੇ ਹੁਣ ਸਾਨੂੰ ਸਹਿਣਸ਼ੀਲਤਾ ਜ਼ਰੂਰ ਬਖਸ਼ੀ ਆ ਹਾਂਜੀ ਵੀ ਪਹਿਲੋਂ ਸੁਣੋ, ਹਾਂਜੀ ਸੁਣ ਕੇ ਤੇ ਵਿਚਾਰ ਕੇ ਤੇ ਉਹ ਸੱਜਣ ਦਾ ਜਵਾਬ ਦਿਓ। ਬਿਲਕੁਲ ਜਦੋਂ ਆਪਾਂ ਜਵਾਬ ਬੜੀ ਸਹਿਣਸ਼ੀਲਤਾ ਨਾਲ ਦਾਇਰੇ ਦੇ ਰਹਿ ਤੇ ਮਰਜ਼ਾਦਾ 'ਚ ਰਹਿ ਕੇ ਜੀ ਕਿਸੇ ਨਾਲ ਲੜਾਈ ਝਗੜੇ ਤੋਂ ਬਗੈਰ ਕਰਾਂਗੇ ਜੀ ਤੇ ਮੈਂ ਸਮਝਦਾ ਆਪਾਂ ਹਰ ਇਨਸਾਨ ਦਾ ਜਿਹੜਾ ਦਿਲ ਆ ਉਹ ਜਿੱਤ ਸਕਦੇ ਆ ਜੀ ਤੇ ਕੌਮ ਦਾ ਜਿਹੜਾ ਕੰਮ ਆ ਜਾਂ ਜਿਹੜਾ ਸਾਡੀ ਕੰਟਰੀ ਦਾ, ਸਾਡੀ ਆਜ਼ਾਦੀ ਦਾ ਦਿਲ ਆ, ਸੈਲਫ ਹਾਂਜੀ। ਡਿਟਰਮੀਨੇਸ਼ਨ ਦਾ ਕੰਮ ਆ, ਹਾਂਜੀ ਉਹ ਅਸੀਂ ਬੜੀ ਜਲਦੀ ਜੇ ਅਸੀਂ ਇਕਜੁੱਟਤਾ ਰਹੇ ਤੇ ਆਪਾਂ ਲੈ ਸਕਦੇ ਹਾਂ। ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜਸਟ ਅ ਕੁਇਕ ਕੁਐਸਚਨ ਫॉर ਯੂ ਡਾਕਟਰ ਅਮਰਜੀਤ ਸਿੰਘ ਨੇ ਤੁਹਾਡੇ ਕਿ ਜਿਸ ਤਰ੍ਹਾਂ ਗੱਲ ਕੀਤੀ 5% ਲੋਕ ਬੇਈਮਾਨ ਨੇ, ਸੋ ਕੁਇਕ ਕੁਐਸਚਨ ਕਮਸ ਟੂ ਮਾਈ ਰਜਿਸਟਰਡ ਬੇਈਮਾਨ, ਰਜਿਸਟਰਡ ਬੇਈਮਾਨ ਨੇ। ਬੇਈਮਾਨ ਨੇ। ਇਹ ਖਾਲਿਸਤਾਨ ਦੇ ਵਿੱਚ ਕਿੱਥੇ ਕਿਹੜੀ ਲਿਮਿਟ 'ਚ ਹੋਣਗੇ? ਖਾਲਿਸਤਾਨ ਦੇ ਇਹ ਵਿੱਚ ਨਾਲ ਹੀ ਹੋਣਗੇ? ਰਹਿਣੇ ਨੇ ਸਾਡੇ, ਇਹ ਨਾਲ ਇਹਨਾਂ ਨੇ ਫਿਰ ਕਹਿੰਦਾ ਕਿ ਖਾਲਿਸਤਾਨ ਦਾ ਕੀ ਫਾਇਦਾ ਹੈਗਾ, ਆਹ ਚੀਜ਼ ਦਾ ਕੀ ਫਾਇਦਾ ਹੈਗਾ? ਇਹਨਾਂ ਨੇ ਉੱਥੇ ਰਹਿ ਕੇ ਵੀ ਜਿਸ ਥਾਲੀ 'ਚ ਖਾਣਾ ਉਹਦੇ 'ਚ ਥੁੱਕੀ ਜਾਣਾ, ਇਹਨਾਂ ਦੀ ਪਰਵਾਹ ਕਰਨ ਦੀ ਲੋੜ ਨਹੀਂ। ਪਰ ਉਹਦੇ 'ਚ ਵੀ ਡਾਕਟਰ ਸਾਹਿਬ, ਉਹਦੇ 'ਚ ਵੀ ਇਦਾਂ ਨਾ, ਜਿਹੜਾ ਕੋਈ ਕ੍ਰਿਟਿਸਿਜ਼ਮ ਕਰਦਾ, ਹਾਂਜੀ ਐਟਲੀਸਟ ਮੈਂ ਆਪਣਾ ਦੱਸ ਸਕਦਾ ਕਿ ਜਦੋਂ ਮੈਨੂੰ ਕੋਈ ਈਮੇਲ ਆਉਂਦੀ ਹੈ ਹਾਂਜੀ ਜਾਂ ਕੋਈ ਨੈਗੇਟਿਵ ਥਾਟ ਆਉਂਦਾ ਜੀ, ਉਹਦੇ ਲਈ ਮੈਂ ਇੱਕ ਵਾਰੀ ਵਿਚਾਰਦਾ ਜ਼ਰੂਰ ਹਾਂ ਵੀ ਇਹ ਕਿਉਂ ਕਹਿਣ ਦੀ ਕੋਸ਼ਿਸ਼ ਕਰ ਰਹੇ ਆ, ਉਹਨਾਂ ਦਾ ਪਿਛੋਕੜ ਜਾਣਨ ਦੀ ਕੋਸ਼ਿਸ਼ ਕਰਦੇ ਆ ਵੀ ਇਹਨਾਂ ਨੂੰ ਕੀ ਮੁਸ਼ਕਲ ਪਈ ਹੈ। ਜੀ ਪਰ ਜੇ ਆਪਾਂ ਸਵਾਲ ਇਹ ਦੇਖੀਏ ਕਿ ਜਦੋਂ ਜੂਨ 1984 ਅਕਾਲ ਤਖਤ ਸਾਹਿਬ ਤੇ ਹਮਲਾ ਹੁੰਦਾ ਹੈ, ਹਾਂਜੀ ਉਹ ਗੁਰੂ ਰਾਮਦਾਸ ਸਾਹਿਬ ਦਾ ਸਰੋਵਰ ਜਿਹੜਾ ਹੈ ਪੂਰਾ ਖੂਨ ਨਾਲ ਭਰ ਦਿੱਤਾ ਜਾਂਦਾ ਹੈ। ਬਿਲਕੁਲ। ਤੇ ਜੇ ਆਪਾਂ ਆਪਣੇ ਆਪ ਨੂੰ ਸਿੱਖ ਜਾਂ ਗੁਰੂ ਨਾਨਕ ਨਾਮ ਲੈਵਾ ਸਿੱਖ ਜਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਕਹਾਉਂਦੇ ਆ, ਹਾਂਜੀ ਤੇ ਫਿਰ ਸਵਾਲ ਇਹ ਉੱਠਦਾ ਵੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਸ਼ਹਾਦਤਾਂ ਦਿੱਤੀਆਂ 84 ਤੋਂ ਲੈ ਕੇ 2000 ਤੱਕ ਇੱਕ ਹਥਿਆਰਬੰਦ ਸੰਘਰਸ਼ ਲੜਿਆ, ਜੀ ਉਹਨਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਬਿਲਕੁਲ ਆਪਾਂ ਤੇ ਆਪਣਾ ਸਮਾਂ ਲੈ ਕੇ ਅੱਜ ਦੇ ਮੁਤਾਬਕ ਕਾਨੂੰਨ ਦੇ ਆਧਾਰ ਤੇ ਦੁਨੀਆ ਭਰ ਦੇ ਵਿੱਚ ਸਿੱਖਾਂ ਦੀ ਖੁਦ ਮੁਖਤਿਆਰੀ ਦੀ ਗੱਲ ਕਰ ਰਹੇ ਹਾਂ। ਹਾਂਜੀ ਸੋ ਉਹਨਾਂ ਦੇ ਕ੍ਰਿਟਿਸਿਜ਼ਮ ਤੋਂ ਵੀ ਸਿੱਖਣ ਨੂੰ ਇਹ ਮਿਲਦਾ ਹੈ ਕਿ ਜਦੋਂ ਕੋਈ ਤੁਹਾਨੂੰ ਕ੍ਰਿਟਿਸਾਈਜ਼ ਕਰ ਰਿਹਾ, ਜਦੋਂ ਤੁਹਾਡੇ ਲਈ ਕੋਈ ਨੈਗੇਟਿਵ ਕਰ ਰਿਹਾ, ਇਹਦਾ ਮਤਲਬ ਕੰਮ ਤੁਹਾਡਾ ਠੀਕ ਚੱਲ ਰਿਹਾ, ਨਹੀਂ ਤਾਂ ਕੋਈ ਕ੍ਰਿਟਿਸਾਈਜ਼ ਨਹੀਂ ਕਰੇਗਾ। ਵਿੱਚ ਮੈਂ ਥੋੜਾ ਇਹ ਵੀ ਐਡ ਕਰਦੇ ਆ, ਜਿਵੇਂ ਇਹਨਾਂ ਨੇ ਕਿਹਾ ਬਿਲਕੁਲ ਠੀਕ, ਇੱਕ ਹੈ ਹੈਲਥੀ ਕ੍ਰਿਟਿਸਿਜ਼ਮ, ਹਾਂਜੀ ਉਹ ਹਮੇਸ਼ਾ ਵੈਲਕਮ ਹੁੰਦਾ ਹੈ, ਉਸ ਨੂੰ ਤਾਂ ਹਮੇਸ਼ਾ ਹੀ ਅਸੀਂ ਸਮਝਦੇ ਹਾਂ ਕਿ ਉਹ ਤੁਹਾਨੂੰ ਪ੍ਰੋਗਰੈਸ ਕਰਨ 'ਚ ਮਦਦ ਕਰਦਾ ਹੈ। ਜੀ ਪਰ ਇਹ ਜਿਹੜੇ ਰਜਿਸਟਰਡ ਬੇਈਮਾਨ ਕੈਟਾਗਰੀ, ਉਹ ਇਹ ਹੈ ਜਿਹੜੇ ਬਿਲਟ ਇਨ ਈਵਲ ਨੇ ਔਰ ਜਿਨ੍ਹਾਂ ਨੇ ਨੋ ਮੈਟਰ ਤੁਸੀਂ ਕੀ ਭਲਾ ਕਰੋ ਉਹਨਾਂ ਨੇ ਵਿਰੋਧ 'ਚ ਹੀ ਖਲੋਣਾ ਹੈ। ਸੋ ਉਹਨਾਂ ਦੇ ਉੱਤੇ ਜਿਹੜਾ ਵਕਤ ਜ਼ਾਇਆ ਕਰਨਾ ਜਿਹੜਾ ਹੈ, ਉਹਨਾਂ ਨੂੰ ਤੁਸੀਂ ਮੂਰਖ ਵੀ ਨਹੀਂ ਕਹਿ ਸਕਦੇ, ਮੂਰਖ ਕੈਟਾਗਰੀ ਹੋਰ ਹੈ, ਉਹ ਰਜਿਸਟਰਡ ਬੇਈਮਾਨ ਹੀ ਨੇ ਔਰ ਉਹਨਾਂ ਨੂੰ ਜਿਹੜਾ ਹੈ ਉਹ ਟੋਟਲੀ ਇਗਨੋਰ ਕਰਨਾ ਬਣਦਾ ਹੈ। ਹੈਲਥੀ ਕ੍ਰਿਟਿਸਿਜ਼ਮ ਆਲਵੇਜ਼ ਵੈਲਕਮ। ਵੈਲ ਥੈਂਕ ਯੂ ਸੋ ਮਚ ਵੀਰ ਜੀ ਕਿ ਤੁਸੀਂ ਇਸ ਸਪੈਸ਼ਲੀ ਇਸ ਵਾਈਟ ਹਾਊਸ ਦੀ ਜਿਹੜੀ ਪਟੀਸ਼ਨ ਤੇ ਉਹਨਾਂ ਨੇ ਜਵਾਬ ਦਿੱਤਾ, ਉਸ ਬਾਰੇ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਸਾਡੇ ਕੋਲ 10 ਮਿੰਟ ਰਹਿ ਗਏ ਨੇ। ਐਟ ਦੀ ਐਂਡ ਅਸੀਂ ਤੁਹਾਡੇ ਕੋਲ ਜਾਣਨਾ ਚਾਹਾਂਗੇ ਭਾਈ ਜਗਤਾਰ ਸਿੰਘ ਤਾਰਾ ਜੀ ਦੇ ਕੇਸ ਦੀ ਹੁਣ ਕੀ ਅਪਡੇਟ, ਕਿਉਂਕਿ ਰਿਮੈਂਬਰ ਲਾਸਟ ਟਾਈਮ ਵੀ ਟਾਕਡ ਅਬਾਊਟ ਹਿਸ ਕੇਸ ਜੀ। ਸੋ ਇਹਦੇ ਕੇਸ ਦੀ ਹੁਣ ਕੀ ਅਪਡੇਟ ਹੈ? ਦੇਖੋ, ਇਸ ਵਕਤ ਭਾਈ ਜਗਤਾਰ ਸਿੰਘ ਤਾਰਾ ਜਿਹੜੇ ਹੈ ਉਹ ਜੁਡੀਸ਼ੀਅਲ ਕਸਟਡੀ ਦੇ ਵਿੱਚ, ਮਤਲਬ ਹਵਾਲਾਤ ਜਿਹੜੀ ਬੜੈਲ ਹੈ ਉਹਦੇ ਵਿੱਚ ਉਹਨਾਂ ਨੂੰ ਭੇਜ ਦਿੱਤਾ। ਹਾਂਜੀ ਸਰਕਾਰ ਨੇ ਪੂਰੀ ਕੋਸ਼ਿਸ਼ ਕੀਤੀ ਸੀ ਚੰਡੀਗੜ੍ਹ ਦੇ ਵਿੱਚ ਉਹਨਾਂ ਦਾ ਦੁਬਾਰਾ ਪੁਲਿਸ ਰਿਮਾਂਡ ਲੈਣ ਦੀ। ਹਾਂਜੀ ਔਰ ਲਗਾਤਾਰ ਜਿਹੜਾ 30 ਦਿਨ ਉਹਨਾਂ ਤੇ ਅਣਮਨੁੱਖੀ ਤਸ਼ੱਦਦ ਕੀਤਾ ਜਾ ਰਿਹਾ ਸੀ ਜੀ, ਪੰਜਾਬ ਪੁਲਿਸ ਵੱਲੋਂ, ਭਾਰਤੀ ਪੁਲਿਸ ਵੱਲੋਂ, ਬਾਦਲ ਦੀ ਦੇਖ ਰੇਖ ਹੇਠ। ਆਪਾਂ ਸਾਰਿਆਂ ਨੂੰ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਬਾਦਲ ਦੀ ਸਰਕਾਰ, ਕਿਉਂਕਿ ਪੰਜਾਬ ਦੇ ਵਿੱਚ ਤਾਂ ਚੀਫ ਮਿਨਿਸਟਰ ਹੈ ਨਾ ਪੰਜਾਬ ਦਾ, ਜੀ, ਔਰ ਜਿਹੜੀ ਉੱਥੇ ਦੀ ਪੁਲਿਸ ਹੈ
ਉਹ ਬਾਦਲ ਦੇ ਹੇਠ ਹੀ ਚੱਲਦੀ ਹੈ। ਹਾਂਜੀ ਇੱਕ ਪਾਸੇ ਤਾਂ ਜਿਹੜੇ ਦੂਸਰੇ ਹੈ ਸਿੰਘ ਆਪਣੇ ਜੀ ਭਾਈ ਲਖਵਿੰਦਰ ਸਿੰਘ ਜਾਂ ਭਾਈ ਬਲਵੰਤ ਸਿੰਘ ਰਾਜੋਆਣਾ, ਹਾਂਜੀ ਉਹਨਾਂ ਦੀ ਫਾਂਸੀ ਦੀ ਸਜ਼ਾ ਨੂੰ ਰੋਕਣ ਵਾਸਤੇ ਤੁਸੀਂ ਇੱਕ ਅਰਜ਼ੀ ਪਾ ਰਹੇ ਹੋ ਯੂਨੀਅਨ ਗਵਰਨਮੈਂਟ ਨੂੰ, ਜੀ ਤੇ ਦੂਸਰੇ ਪਾਸੇ ਉਹਨਾਂ ਦਾ ਹੀ ਸਾਥੀ ਭਾਈ ਜਗਤਾਰ ਸਿੰਘ ਤਾਰਾ ਜਦੋਂ ਫੜ ਕੇ ਲਿਆਂਦਾ ਜਾਂਦਾ ਹੈ ਗੈਰ ਕਾਨੂੰਨੀ ਤੌਰ ਤੇ, ਉਹਦੇ ਤੇ ਤੁਸੀਂ ਤਸ਼ੱਦਦ ਕਰਵਾ ਰਹੇ ਹੋ। ਸੋ ਇਹਦੇ ਵਿੱਚੋਂ ਦੀ ਬਾਦਲ ਸਰਕਾਰ, ਭਾਰਤ ਦੀ ਜਿਹੜੀ ਪੁਲਿਸ ਹੈ ਤੇ ਸਿੱਖ ਕੌਮ ਜਿਹੜੀ ਕਿ ਅੱਜ ਵੀ ਸੰਘਰਸ਼ਸ਼ੀਲ ਹੈ ਆਪਣੀ ਆਜ਼ਾਦੀ ਲਈ, ਵੀ ਉਹਨਾਂ ਦੇ ਉੱਤੇ ਉਹੀ ਤਸ਼ੱਦਦ, ਉਹੀ ਨਸਲਕੁਸ਼ੀ ਦੇ ਜਿਹੜੇ ਪੁਰਾਣੇ ਦ੍ਰਿਸ਼ ਹੈ ਜਾਂ ਆਪਣੇ ਟਾਰਚਰ ਕਰਨ ਦੇ, ਉਹ ਸਾਹਮਣੇ ਆਏ ਹੈ। ਹਾਂਜੀ ਔਰ ਹੁਣ ਸਰਕਾਰ ਨੇ ਉਹਨਾਂ ਦੇ ਉੱਤੇ ਦੁਬਾਰਾ ਜਿਹੜੀ ਹੈ ਅਪੀਲ ਲਗਾਈ ਹੈ ਕਿ ਤੁਸੀਂ ਸਾਨੂੰ ਇਹ ਪੁਲਿਸ ਕਸਟਡੀ ਦੇ ਵਿੱਚ ਦਿਓ ਤਾਂ ਕਿ ਅਸੀਂ ਇਹਨਾਂ ਨੂੰ ਹੋਰ ਟਾਰਚਰ ਕਰ ਸਕੀਏ। ਹਾਂਜੀ ਲੇਕਿਨ ਦੂਸਰੇ ਪਾਸੇ ਗੁਰੂ ਨਾਨਕ ਨਾਮ ਲੈਵਾ ਸਿੱਖ, TV84 ਡਾਕਟਰ ਸਾਹਿਬ ਔਰ ਇਹਨਾਂ ਦੀ ਸਮੂਹ ਜਥੇਬੰਦੀਆਂ ਜਿਹੜੀਆਂ ਕਿ ਵਰਲਡ ਵਾਈਡ 9 ਫਰਵਰੀ ਨੂੰ ਥਾਈਲੈਂਡ ਦੀ ਜਿਹੜੀ ਕੌਂਸੂਲੇਟ ਹੈ ਉਹਦੇ ਸਾਹਮਣੇ ਜਿੱਥੇ ਵੀ ਸਿੱਖ ਵਸਦੇ ਸੀ, ਚਾਹੇ ਉਹ ਵਾਸ਼ਿੰਗਟਨ DC 'ਚ ਡਾਕਟਰ ਸਾਹਿਬ ਨੇ ਲੀਡ ਕੀਤਾ ਡੈਲੀਗੇਸ਼ਨ, ਔਰ ਉੱਥੇ ਥਾਈਲੈਂਡ ਮਿਨਿਸਟਰਸ ਦੇ ਨਾਲ ਉਹਨਾਂ ਦੀ ਗੱਲਬਾਤ ਹੋਈ, ਇਹਨਾਂ ਨੇ ਇੱਕ ਮੈਮੋਰੈਂਡਮ ਦਿੱਤਾ ਜਿਹੜੀ ਕਿ ਕੰਪਲੇਂਟ ਰੂਪ ਦੇ ਵਿੱਚ ਹੈ ਵੀ ਤੁਸੀਂ ਗੈਰ ਕਾਨੂੰਨੀ ਤੌਰ ਤੇ ਇਹ ਹਵਾਲਗੀ ਕੀਤੀ ਹੈ ਭਾਈ ਤਾਰਾ ਦੀ। ਨਿਊਯਾਰਕ ਦੇ ਵਿੱਚ ਦਿੱਤਾ ਗਿਆ, ਵੈਨਕੂਵਰ ਦੇ ਵਿੱਚ ਦਿੱਤਾ ਗਿਆ, ਆਟਵਾ, ਬਰਸਲਸ, ਹਰ ਦੇਸ਼ ਦੇ ਵਿੱਚ ਜਿਹੜਾ ਹੈ ਉਹਨਾਂ ਦੇ ਹੱਕ ਦੇ ਵਿੱਚ ਸਿੱਖ ਕੌਮ ਜਿਹੜੀ ਹੈ ਉਹ ਖਲੋਤੀ। ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹਨਾਂ ਨੂੰ ਯੂਨਾਈਟਿਡ ਨੇਸ਼ਨਸ ਔਰ ਅੰਤਰਰਾਸ਼ਟਰੀ ਧਾਰਾਵਾਂ ਦੇ ਵਿੱਚ ਉਹਨਾਂ ਦਾ ਕੇਸ ਜਿਹੜਾ ਹੈ ਉਹ UN ਦੇ ਸਾਹਮਣੇ ਲੈ ਕੇ ਜਾਵਾਂਗੇ। ਜੀ ਬਿਲਕੁਲ। ਤੇ ਵੀਰ ਜੀ ਅਸੀਂ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ ਬੀਇੰਗ ਕੋਆਰਡੀਨੇਟਰ ਆਫ ਸਿੱਖਸ ਫॉर ਜਸਟਿਸ, ਜਿਸ ਤੋਂ ਸਾਨੂੰ ਸੱਦਾ ਦਿੱਤਾ ਸੀਗਾ 9 ਫਰਵਰੀ ਨੂੰ ਕਿ ਜਿਸ ਤਰ੍ਹਾਂ ਥਾਈਲੈਂਡ ਦੀ ਐਮਬੈਸੀ ਮੋਰੇ ਜਾਣਾ, ਰੋਸ ਵਿਖਾਵੇ ਕਰਨੇ, ਸਿੱਖ ਗੈਦਰਿੰਗਸ ਕਰਨੀਆਂ, ਆਪਣੇ ਰਿਪਰੈਜ਼ੈਂਟ ਕਰਨਾ ਆਲ ਓਵਰ ਬਾਕੀ ਹੋਰ ਥਾਵਾਂ ਤੇ, ਜਦੋਂ ਬਾਕੀ ਹੋਰ ਦੇਸ਼ਾਂ ਦੇ ਵਿੱਚ ਹਾਊ ਵਾਸ देयर ਰਿਸਪੌਂਡ ਐਟ ਥਾਈਲੈਂਡ ਐਮਬੈਸੀ? ਮੈਂ ਪੰਨੂ ਸਾਹਿਬ ਨੇ ਵੈਸੇ ਮੈਂਸ਼ਨ ਕਰ ਹੀ ਦਿੱਤਾ, ਇਹ ਆਲ ਓਵਰ ਵਰਲਡ ਲੈਵਲ ਦੇ ਉੱਤੇ ਇਹ ਕੰਪਲੇਂਟ ਜਿਹੜੀ ਆ ਦਰਜ ਕਰਾਈ ਗਈ ਸੀ ਜੀ, ਜਿਹੜੀ ਥਾਈ ਦੀ ਕੌਂਸੂਲੇਟ ਗਾੜੀ ਸੀ। ਹਾਂਜੀ ਮੈਂ ਸਮਝਦਾ ਵੀ ਉਸ ਦੇ ਨਾਲ ਜਿਹੜੀ ਆ ਬਹੁਤ ਜ਼ਿਆਦਾ ਅਵੇਅਰਨੈਸ ਜਿਹੜੀ ਆ ਉਹ ਲੋਕਾਂ ਦੇ ਵਿੱਚ ਆਈ ਆ, ਕਿਉਂਕਿ ਕਈ ਸਾਡੇ ਵੀਰ ਹੋਰ ਵੀ ਬਾਹਰਲੀ ਕੰਟਰੀ 'ਚ ਵੀ ਬੈਠੇ ਹਨ। ਹਾਂਜੀ ਇਹ ਬੜਾ ਵੱਡਾ ਕੰਮ ਸੀਗਾ ਜਿਹੜਾ ਮਤਲਬ ਇੱਕ ਬਾਹਰ ਦੀ ਕੌਂਸੂਲੇਟ ਦੇ ਗਾੜੀ ਇੱਕ ਵਿਖਾਵਾ ਕਰਨਾ ਤੇ ਉਹਨਾਂ ਨੂੰ ਜਾਗਰਤ ਕਰਨਾ ਜੀ ਕਿ ਬਾਕੀ ਦੀਆਂ ਜਿਹੜੀਆਂ ਕੌਂਸੂਲੇਟ ਬਾਕੀ ਕੰਟਰੀਆਂ ਦੀਆਂ ਨੇ ਉਹ ਬਾਕੀ ਕਿਸੇ ਨਜਾਇਜ਼ ਨੂੰ ਡਿਪੋਰਟ ਨਾ ਇੰਡੀਆ ਕਰਨ। ਇਸ ਕਰਕੇ ਉਹਦਾ ਬੜਾ ਤਗੜਾ ਰਿਸਪਾਂਸ ਮਿਲਿਆ ਹਾਂਜੀ ਵਰਲਡ ਲੈਵਲ ਤੇ। ਇੱਕੋ ਦਿਨ ਰੱਖੀ ਅਸੀਂ 9 ਤਰੀਕ ਦਾ। ਹਾਂਜੀ ਉਹਦੇ ਵਿੱਚ ਮੈਂ ਸਮਝਦਾ ਸਾਰੀਆਂ ਜਥੇਬੰਦੀਆਂ ਵੱਲੋਂ ਜਿਹੜਾ ਪੰਥ ਨਾਲ ਦਰਦ ਰੱਖਦਾ ਸੀ ਜਾਂ ਕੌਮ ਨਾਲ ਦਰਦ ਰੱਖਦਾ ਸੀਗਾ ਉਹ ਉਹਦੇ ਵਿੱਚ ਗਿਆ ਤੇ ਉਹ ਜਿਹੜਾ ਉਹਨਾਂ ਨੂੰ ਕੰਪਲੇਂਟ ਜਿਹੜੀ ਆ ਉਹ ਦਰਜ ਕਰਾਈ ਗਈ ਆ ਜੀ, ਤੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਜੀ। ਧੰਨਵਾਦ ਅੱਜ ਕਰਦੇ ਹਾਂ 84 TV ਚੈਨਲ ਦਾ ਹਾਂਜੀ, ਜਿਹੜੇ ਹਰ ਟਾਈਮ ਹਰ ਘੜੀ ਸਿੱਖ ਕੌਮ ਦੀਆਂ ਜਿਹੜੀਆਂ ਦਰਦਨਾਕ ਘਟਨਾਵਾਂ ਹੁੰਦੀਆਂ ਹਨ ਉਹਨਾਂ ਨੂੰ ਡਿਸਕਸ ਕਰਕੇ ਲੋਕਾਂ ਤੱਕ ਪਹੁੰਚਾਉਂਦੇ ਹਨ। Thank you so much, Viji. Dr. Amarjit Singh ji, I don't want to be those 5% registered Bayman, but I would like to ask you that is ਇਸ ਤਰ੍ਹਾਂ ਦੇ ਅਸੀਂ ਜਿਸ ਤਰ੍ਹਾਂ ਥਾਈਲੈਂਡ ਐਮਬੈਸੀ ਤੁਸੀਂ ਵੀ ਗਏ ਸੀ, ਵਾਸ਼ਿੰਗਟਨ DC ਦੇ ਵਿੱਚ ਤੁਸੀਂ ਵੀ ਥਾਈਲੈਂਡ ਐਮਬੈਸੀ ਦੇ ਅੰਦਰ ਗਏ ਸੀਗੇ, ਇਸ ਤਰ੍ਹਾਂ ਜਿਹੜਾ ਅਸੀਂ ਸਿੱਖ ਗੈਦਰਿੰਗਸ ਕਰਦੇ ਹਾਂ ਜਾਂ ਮੁਲਾਕਾਤਾਂ ਕਰਦੇ ਹਾਂ ਦੂਸਰੀ ਐਮਬੈਸੀਜ਼ ਦੇ ਨਾਲ, ਕਿ ਇਹਨਾਂ ਦਾ ਕੋਈ ਕਿਸ ਕੇਸ ਦੇ ਨਾਲ ਕੋਈ ਫਰਕ ਪਏਗਾ, ਉਹਨਾਂ ਦੇ ਕੇਸ ਦੇ ਉੱਪਰ ਕੋਈ ਫਰਕ ਪਏਗਾ ਭਾਈ ਜਗਤਾਰ ਸਿੰਘ ਵਾਰਾ ਦੇ, ਜਾਂ ਕੀ ਫਾਇਦਾ ਹੁੰਦਾ ਇਸ ਚੀਜ਼ ਦਾ? ਦੇਖੋ ਪਹਿਲਾ ਪਾਰਟ ਤਾਂ ਮੈਂ ਸਮਝਦਾ ਜਿਵੇਂ ਭਾਈ ਅਵਤਾਰ ਸਿੰਘ ਹੋਰਾਂ ਨੇ ਕਿਹਾ ਜੀ ਕਿ ਸਾਡਾ ਫੋਕਸ ਪਹਿਲਾਂ ਤਾਂ ਇਸ ਗੱਲ ਤੇ ਸੀ ਕਿ ਕੋਈ ਹੋਰ ਜਗਤਾਰ ਸਿੰਘ ਤਾਰਾ ਨਾ ਬਣੇ। ਹਾਂਜੀ, ਕਿ ਕੱਲ ਨੂੰ ਥਾਈਲੈਂਡ ਦੀ ਜਿਹੜੀ ਹਕੂਮਤ ਹੈ, ਉਹਨਾਂ ਦੀ ਫੋਰਨ ਮਿਨਿਸਟਰੀ ਹੈ, ਉਹ ਇਹ ਨਾ ਸਮਝੇ ਕਿ ਵੀ ਇਹ ਯਤੀਮ ਲੋਕ ਨੇ, ਇਹ ਬੇਘਰੇ ਲੋਕ ਨੇ। ਔਰ ਜਿਸ ਤਰੀਕੇ ਨਾਲ ਜਗਤਾਰ ਸਿੰਘ ਤਾਰਾ ਦੇ ਮਾਮਲੇ 'ਚ ਲੀਗਲ ਪ੍ਰੋਸੀਜਰ ਨੂੰ ਸ਼ੈਲਵ ਕਰਕੇ ਐ ਫੜਾ ਦਿੱਤਾ ਜਿਵੇਂ ਥਾਈਲੈਂਡ ਇੰਡੀਆ ਦਾ ਸੂਬਾ ਹੋਏ। ਸੋ ਉਸ ਪੱਖੋਂ ਮੈਂ ਸਮਝਦਾ ਹਾਂ ਵੀ ਜਿਸ ਗੰਭੀਰਤਾ ਦੇ ਨਾਲ ਦੁਨੀਆ ਦੇ 15+ ਮੁਲਕਾਂ ਦੇ ਵਿੱਚ ਸਿੱਖਾਂ ਦੇ ਨੁਮਾਇੰਦੇ ਥਾਈ ਐਮਬੈਸੀਜ਼, ਥਾਈ ਕੌਂਸੂਲੇਟਸ ਦੇ ਵਿੱਚ ਗਏ। ਵਾਸ਼ਿੰਗਟਨ 'ਚ ਮੇਰਾ ਨਿੱਜੀ ਐਕਸਪੀਰੀਅੰਸ ਹੈ ਕਿਉਂਕਿ ਸਾਡੇ ਡੈਲੀਗੇਸ਼ਨ 'ਚ 5 ਹੀ ਲੋਕਲ ਗੁਰਦੁਆਰਿਆਂ ਦੇ ਨੁਮਾਇੰਦੇ ਔਰ ਪ੍ਰਮੁੱਖ ਜਥੇਬੰਦੀਆਂ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਯੂਥ ਆਫ ਅਮਰੀਕਾ ਔਰ ਯੰਗ ਸਿੱਖ ਕੌਂਸਲ, ਉਹਨਾਂ ਸਾਰਿਆਂ ਦੇ ਨੁਮਾਇੰਦੇ ਸੀ। ਔਰ ਜਿਸ ਤਰੀਕੇ ਨਾਲ ਉਹਨਾਂ ਦੋਨੋਂ ਹੀ ਜਿਹੜੇ ਉਹਨਾਂ ਦੇ ਮਿਨਿਸਟਰ ਲੈਵਲ ਦੇ ਉਹਨਾਂ ਦੇ ਅਧਿਕਾਰੀ ਸੀ, ਇੱਕ ਬੀਬੀ ਔਰ ਇੱਕ ਸੱਜਣ, ਜਿਵੇਂ ਉਹਨਾਂ ਨੇ ਸਾਨੂੰ ਅੱਧੇ ਘੰਟੇ ਦਾ ਟਾਈਮ ਪਹਿਲਾਂ ਦਿੱਤਾ ਸੀ, ਆਲਮੋਸਟ ਫਾਰ ਐਨ ਆਵਰ ਸੁਣਿਆ, ਉਹਨਾਂ ਨੇ ਨੋਟਸ ਲਏ, ਅਸੀਂ ਆਪਣਾ ਕੇਸ ਬਿਲਡ ਕੀਤਾ ਹੈ। ਹਾਲਾਂ ਉਹ ਬਿਊਰੋਕਰੈਟ ਹੁੰਦੇ ਨੇ, ਜਵਾਬ ਤਾਂ ਉਹਨਾਂ ਨੇ ਘੜੇ ਘੜਾਏ ਦੇਣੇ ਹੁੰਦੇ ਨੇ ਕਿ ਜੀ ਅਸੀਂ ਭੇਜ ਦਿਆਂਗੇ ਪਿੱਛੇ ਜਾਂ ਦੂਜਾ,
ਪਰ ਉਹਨਾਂ ਦੀ ਬਾਡੀ ਲੈਂਗੁਏਜ ਦੱਸਦੀ ਸੀ ਕਿ ਕਿਵੇਂ ਇੱਕ ਗਿਲਟ ਫੀਲਿੰਗ ਹੈ। ਔਰ ਅਸੀਂ ਜਿਵੇਂ ਬੁੱਧ ਧਰਮ ਤੋਂ ਗੱਲ ਸ਼ੁਰੂ ਕਰਕੇ ਕਿ ਭਾਈ ਤੁਸੀਂ ਵੀ ਉਸ ਧਰਮ ਨੂੰ ਮੰਨਣ ਵਾਲੇ ਹੋ, ਔਰ ਤੁਸੀਂ ਕਦੇ ਇੰਡੀਆ 'ਚ ਹਿਸਟਰੀ ਦੇਖਿਓ ਕਿ ਬੁੱਧ ਧਰਮ ਦਾ ਰਾਈਜ਼ ਐਂਡ ਫਾਲ ਕਿਵੇਂ ਹੋਇਆ, ਕਿਵੇਂ ਬ੍ਰਾਹਮਣਵਾਦੀਆਂ ਨੇ ਸ਼ਾਸਤਰ ਔਰ ਸ਼ਸਤਰ ਦੋਨਾਂ ਦਾ ਸਹਾਰਾ ਲੈ ਕੇ ਬੁੱਧ ਧਰਮ ਨੂੰ ਐਲੀਮੀਨੇਟ ਕੀਤਾ, ਔਰ ਉਹੀ ਵੈਪਨ ਅੱਜ ਸਿੱਖਾਂ ਤੇ ਇਸਤੇਮਾਲ ਹੋ ਰਹੇ ਨੇ। ਸੋ ਮੈਂ ਸਮਝਦਾ ਵੀ ਇਸ ਹਵਾਲੇ ਨਾਲ ਦੁਨੀਆ ਭਰ ਦੇ ਵਿੱਚ ਸਾਡੀ ਰਿਪਰੈਜ਼ੈਂਟੇਸ਼ਨ ਨੇ ਜਿਹੜਾ ਬੜਾ ਉਸਾਰੂ ਜਿਹੜਾ ਉਹ ਰੋਲ ਅਦਾ ਕੀਤਾ। ਔਰ ਇਸ ਦੇ ਨਾਲ ਜਗਤਾਰ ਸਿੰਘ ਤਾਰਾ ਦੇ ਕੇਸ ਨੂੰ ਫਾਇਦਾ ਇਹ ਹੁੰਦਾ ਵੀ ਉਹ ਯਤੀਮ ਨਹੀਂ ਹੈ। ਇਹ ਨਹੀਂ ਹੈ ਕਿ ਹੀ ਵੈਂਟ ਅਨਵੈਪਡ ਅਨਆਨਰਡ ਐਂਡ ਅਨਸੰਗ, ਜਿਵੇਂ ਕਹਿੰਦੇ ਨੇ ਜੀ, ਕਿਸੇ ਨੇ ਕੋਈ ਅਥਰੂ ਨਹੀਂ ਘੇਰਿਆ, ਕਿਸੇ ਨੇ ਕੋਈ ਆਵਾਜ਼ ਨਹੀਂ ਚੁੱਕੀ, ਕਿਸੇ ਨੇ ਕੋਈ ਚੀਖ ਨਹੀਂ ਮਾਰੀ। ਇਹ ਨਹੀਂ ਹੋਇਆ। 4 ਚਫੇਰੇ ਸਿੱਖ ਨਾਲ ਖਲੋਤੇ, ਔਰ ਉਹਦਾ ਨਤੀਜਾ ਸੀ ਕਿ ਪੰਜਾਬ 'ਚ ਜਦੋਂ ਵੀ ਉਹਨਾਂ ਨੂੰ, ਭਾਵੇਂ ਸਾਰੇ ਝੂਠੇ ਕੇਸ ਦੁਬਾਰਾ ਜਿਹੜੀਆਂ ਬਲੈਂਕ FIRs ਨੇ ਉਹਨਾਂ 'ਚ ਵੀ ਨਾਂ ਕੱਢ ਕੇ ਕਦੇ ਜਲੰਧਰ ਲੈ ਆਏ, ਪਟਿਆਲੇ ਲੈ ਗਏ, ਰੋਪੜ ਲੈ ਗਏ, ਪਰ ਕੋਰਟ ਰੂਮ ਭਰੇ ਹੁੰਦੇ ਸੀ, ਕਿਉਂਕਿ ਜਿਹੜੀ ਬਾਹਰਲੀ ਕਾਰਵਾਈ ਹੈ ਉਹਨੇ ਉੱਥੇ ਵੀ ਐਨਕਰੇਜਮੈਂਟ ਦਿੱਤੀ ਬਾਕੀਆਂ ਨੂੰ। ਸੋ ਮੈਂ ਸਮਝਦਾ ਵੀ ਸਾਨੂੰ ਆਪਣੇ ਹਰ ਹੀਰੋ ਨੂੰ, ਔਰ ਇੱਕ ਜਿਹੜਾ ਇਹਦੇ ਨਾਲ ਬੜਾ ਹੋਰ ਪੋਜ਼ਿਟਿਵ ਪਾਰਟ ਹੈ ਕਿ ਇਹ ਜਿਹਨੂੰ ਦਹਿਸ਼ਤਗਰਦ ਬਣਾ ਕੇ ਸਰਕਾਰ ਨੇ ਇੱਕ ਖੌਫ ਪੈਦਾ ਕੀਤਾ ਸੀ, ਔਰ ਸਾਡਾ ਵੀ ਇੱਕ ਵੱਡਾ ਤਬਕਾ ਉਹ ਦੌੜਨ ਵੱਲ ਹੁੰਦਾ ਸੀ ਕਿ ਜੀ ਇਹ ਦਹਿਸ਼ਤਗਰਦੀ ਦਾ ਲੇਬਲ ਨਾ ਲੱਗ ਜਾਏ। ਅਸੀਂ ਐਜ਼ ਏ ਨਾਇਕ, ਐਜ਼ ਏ ਹੀਰੋ, ਐਜ਼ ਏ ਫਰੀडम ਫਾਈਟਰ, ਐਜ਼ ਆਵਰ ਲਵਡ ਵਨ, ਉਸ ਇਮੇਜ ਦੇ ਨਾਲ ਜਿਹੜਾ ਹੈ ਉਹਨਾਂ ਨੂੰ ਨਵਾਜਿਆ। ਔਰ ਆਉਣ ਵਾਲੇ ਪੀਰੀਅਡ 'ਚ ਇਹ ਟ੍ਰੈਂਡ ਜਿਹੜਾ ਹੈ ਕਿ ਬਈ ਇਹ ਫਰੀडम ਫਾਈਟਰ ਨੇ, ਵੈਲ ਵਿਦਨ ਦਾ UN ਚਾਰਟਰ ਹੈ, ਔਰ ਉਹਨਾਂ ਦਾ ਹੱਕ ਸੀ ਹਥਿਆਰਬੰਦ ਸੰਘਰਸ਼ ਦਾ ਹਿੱਸਾ ਬਣਨਾ, ਔਰ ਉਹਨਾਂ ਨੇ ਖੁਦ ਵੀ ਇਸ ਗੱਲ ਨੂੰ ਆਰਟੀਕੂਲੇਟ ਕੀਤਾ। ਸੋ again this is a remarkable achievement. ਬਿਲਕੁਲ, ਥੈਂਕ ਯੂ ਸੋ ਮਚ ਫॉर that detail। ਤਾਂ ਵੀਰ ਜੀ ਤੇ ਸਾਡੇ ਸਟੂਡੀਓ ਵਿੱਚ ਸ਼ਾਮਿਲ ਹੋ। ਸੋ I would like to ask you, ਜਿਸ ਤਰ੍ਹਾਂ ਕੁਝ ਦਿਨ ਪਹਿਲਾਂ ਇਹ ਸੁਣਨ ਵਿੱਚ ਆਇਆ ਸੀ ਕਿ that ਸਿਕਸ ਫॉर ਜਸਟਿਸ ਵੱਲੋਂ ਅਮਿਤਾਭ ਬੱਚਨ ਦੇ ਉੱਪਰ ਵੀ ਇੱਕ ਕੇਸ ਲਾਗੂ ਕੀਤਾ ਗਿਆ ਸੀ, ਕਿ ਇਸ ਬਾਰੇ ਸਾਡੀ ਡਿਟੇਲ ਥੋੜੀ ਜਿਹੀ ਸਾਡੇ ਦਰਸ਼ਕਾਂ ਨਾਲ ਸ਼ੇਅਰ ਕਰੋ। ਬਿਲਕੁਲ ਜੀ, ਬੱਚਨ ਜਿਹੜਾ ਹੈ ਇਹ ਉਹ ਸ਼ਖਸ ਹੈ ਜਿਨੇ ਕਿ ਨਵੰਬਰ 1984 ਦੇ ਵਿੱਚ ਖੂਨ ਦਾ ਬਦਲਾ ਖੂਨ ਜਿਹੜਾ ਹੈ, ਬਲੱਡ ਫਾਰ ਬਲੱਡ ਜੀ, ਐਂਡ ਇੰਦਰਾ ਦੇ ਜਿਹੜੇ ਛਿੱਟੇ ਹੈ ਖੂਨ ਦੇ ਉਹ ਸਿੱਖਾਂ ਦੇ ਘਰਾਂ ਤੱਕ ਪਹੁੰਚਣੇ ਚਾਹੀਦੇ ਆ, ਉਹਦਾ ਨਾਰਾ ਦਿੱਤਾ ਸੀ। ਔਰ ਉਦੋਂ ਇੱਕੋ ਇੱਕ ਚੈਨਲ ਜਿਹੜਾ ਦੂਰਦਰਸ਼ਨ ਹੈ ਉਹਦੇ ਤੇ ਲਗਾਤਾਰ ਅਗਲੇ 3 ਦਿਨ ਇਹ ਬਲੱਡ ਫਾਰ ਬਲੱਡ ਦਾ ਨਾਰਾ, ਖੂਨ ਕਾ ਬਦਲਾ ਖੂਨ ਦਾ ਨਾਰਾ ਜਿਹੜਾ ਘੁੰਮਿਆ। ਔਰ ਉਸ ਦੇ ਇੱਕ ਨਾਰੇ ਨੇ ਕੱਲਾ ਨਵੰਬਰ 1984 ਦੇ ਵਿੱਚ 30,000 ਤੋਂ ਵੱਧ ਸਿੱਖਾਂ ਦੀ ਨਸਲਕੁਸ਼ੀ ਨਹੀਂ ਕਰਵਾਈ। ਉਸ ਨਸਲਕੁਸ਼ੀ ਦਾ ਨਤੀਜਾ ਜਿਹੜਾ ਹੈ ਉਹ ਪੂਰੇ ਪੰਜਾਬ ਨੂੰ ਭੁਗਤਣਾ ਪਿਆ ਕਿ ਜਦੋਂ ਇੱਕ ਹਥਿਆਰਬੰਦ ਸੰਘਰਸ਼, ਉਸ ਕੌਮ ਦੇ ਹੀਰੇ ਜਦੋਂ ਆਪਣੇ ਲਈ ਇਨਸਾਫ ਲੈਣ ਲਈ ਖੜੇ ਹੋਏ, ਤੇ ਜਿਹੜੀ ਪੰਜਾਬ ਦੀ ਇੱਕ ਕਤਲੋਗਾਰਤ ਹੋਈ ਹੈ ਉਹਦੇ ਵਿੱਚ ਵੀ ਉਸੇ ਨਾਰੇ ਦਾ ਹੱਥ ਸੀ। ਸੋ ਲਾਸ ਐਂਜਲਸ ਦੇ ਵਿੱਚ ਕੇਸ ਪਾਇਆ ਗਿਆ ਬੱਚਨ ਦੇ ਉੱਤੇ, ਔਰ ਉਸ ਦੇ ਸੰਮਨ ਜਿਹੜੇ ਹੈ ਉਹ ਜਾਰੀ ਕੀਤੇ ਗਏ ਸੀ ਅਕਤੂਬਰ 28 ਨੂੰ 2014 ਨੂੰ। ਔਰ ਇਸ ਮੰਡੇ ਨੂੰ 22 ਤਰੀਕ ਨੂੰ ਜਿਹੜਾ ਬਚਨ ਦਾ ਏਜੰਟ ਹੈ ਲਾਸ ਐਂਜਲਸ ਦੇ ਵਿੱਚ, ਡੇਵਿਡ ਅੰਗਰ, ਬਹੁਤ ਪ੍ਰੋਮੀਨੈਂਟ ਟੈਲੈਂਟ ਮੈਨੇਜਰ ਹੈ, ਉਸ ਨੂੰ ਉਹਦੇ ਸੰਮਨ ਜਿਹੜੇ ਹੈ ਉਹ ਅਸੀਂ ਤਾਮੀਲ ਸਰਵ ਕਰ ਦਿੱਤੇ ਹੈ। ਔਰ ਹੁਣ ਜਿਹੜਾ 17 ਮਾਰਚ ਹੈ ਉਦੋਂ ਤੱਕ ਉਸ ਨੂੰ ਬਚਨ ਨੂੰ ਆਪਣੇ ਤੇ ਲੱਗਦੇ ਇਲਜ਼ਾਮ ਜਿਹੜੇ ਹੈ ਵੀ ਉਸਨੇ ਸਿੱਖਾਂ ਦੀ ਕਤਲੋਗਾਰਤ ਕਰਵਾਈ ਸੀ, ਉਸ ਦਾ ਉਸ ਨੂੰ 17 ਮਾਰਚ ਤੱਕ ਹੁਣ ਜਵਾਬ ਦੇਣਾ ਪਏਗਾ। ਜੇ ਉਹ 17 ਮਾਰਚ ਤੱਕ ਜਵਾਬ ਨਹੀਂ ਦਿੰਦਾ ਤੇ ਅਸੀਂ ਫੈਡਰਲ ਕੋਰਟ ਲਾਸ ਐਂਜਲਸ ਨੂੰ ਮੂਵ ਕਰਾਂਗੇ ਕਿ ਉਹ ਬਚਨ ਨੂੰ ਦੋਸ਼ੀ ਠਹਿਰਾਉਂਦੇ ਹੋਏ ਡਿਫਾਲਟ ਜਜਮੈਂਟ ਹੈ ਜਿਹੜੀ ਉਸ ਦੇ ਖਿਲਾਫ ਜਿਹੜੀ ਹੈ ਉਹ ਆਰਡਰ ਕਰਨ। ਔਰ ਤੁਸੀਂ ਬ੍ਰੇਕ ਟਾਈਮ 'ਚ ਦੱਸ ਰਹੇ ਸੀ ਵੀ LA ਟਾਈਮਸ ਨੇ ਵੀ ਇਸ ਦੇ ਉੱਤੇ ਬਹੁਤ ਵੱਡਾ ਆਰਟੀਕਲ, LA ਟਾਈਮਸ ਜਿਹੜਾ ਕਿ ਸਭ ਤੋਂ ਵੱਡਾ ਪੇਪਰ ਹੈ ਅਮਰੀਕਾ ਦੇ ਟੌਪ 10 ਚੋਂ, ਇਟਸ ਵਨ ਆਫ them। ਉਹਨਾਂ ਨੇ ਇੱਕ 2 ਮਹੀਨੇ ਦੀ ਪੂਰੀ ਸਟੋਰੀ ਲਾਈਨ ਜਿਹੜੀ ਹੈ ਕੱਢੀ ਹੈ। ਨਵੰਬਰ ਦਾ ਉਹਨਾਂ ਨੇ ਕੰਮ ਸ਼ੁਰੂ ਕੀਤਾ ਸੀ, ਜਿਸ ਦੇ ਵਿੱਚ ਉਹਨਾਂ ਨੇ ਫੈਕਟਸ ਵੀ ਦੇਖੇ ਹੈ ਕਿ ਬਚਨ ਦੇ ਉੱਤੇ ਜਿਹੜੇ ਇਲਜ਼ਾਮ ਲੱਗਦੇ ਆ, ਕਿਉਂਕਿ ਜਿੰਨੀ ਦੇਰ ਤੱਕ ਦੋਸ਼ੀ ਨਾ ਹੋਏ ਇਲਜ਼ਾਮ ਉਹ ਕਹਿੰਦੇ ਆ ਕਿਸ ਕਾਨੂੰਨ ਥੱਲੇ ਕੀਤਾ ਹੈ। ਸੋ ਉਹਨਾਂ ਨੇ ਹਰ ਪਹਿਲੂ ਦੇ ਉੱਤੇ ਇਹਨੂੰ ਕਰਕੇ ਇਹ ਦੱਸਿਆ ਵੀ ਹੋ ਸਕਦਾ ਵੀ ਕੇਸ ਜਿਹੜਾ ਹੈ ਉਹ ਚੱਲੇ ਜਾਂ ਨਾ ਚੱਲੇ, ਲੇਕਿਨ ਜਿਹੜਾ ਕੇਸ ਪਾਉਣਾ ਹੈ ਉਹ ਬਿਲਕੁਲ ਵਾਜਬ ਹੈ, ਫੈਕਟਸ ਵਾਜਬ ਹੈ, ਜਿਹੜੀ ਕੰਪਲੇਂਟ ਦਰਜ ਕੀਤੀ ਹੈ ਉਹ ਵਾਜਬ ਹੈ। ਉਹ ਬਹੁਤ ਵੱਡਾ ਆਰਟੀਕਲ ਜਿਹੜਾ ਲਾਸ ਐਂਜਲਸ ਟਾਈਮਸ ਦੇ ਵਿੱਚ ਮੰਡੇ ਨੂੰ, ਇੱਕ ਪਾਸੇ ਆਸਕਰ ਅਵਾਰਡਸ ਦਾ ਹੈਡਲਾਈਨਸ ਹੈ, ਦੂਸਰੇ ਪਾਸੇ ਜਿਹੜੀ ਹੈ ਉਹ ਬਚਨ ਨੇ ਸਿੱਖਾਂ ਦੀ ਜੋ ਕਤਲੋਗਾਰਤ ਕਰਵਾਈ ਹੈ, ਖੂਨ ਕਾ ਬਦਲਾ ਖੂਨ ਕਹਿ ਕੇ ਉਸ ਦੀ ਹੈਡਲਾਈਨ ਹੈ। ਜੀ ਬਿਲਕੁਲ। ਤੇ ਵੀਰ ਜੀ ਸਾਡੇ ਕੋਲ 1.5 ਮਿੰਟ ਰਹਿ ਗਿਆ ਐਟ ਦੀ ਐਂਡ ਬੀਇੰਗ ਕੋਆਰਡੀਨੇਟਰ ਆਫ ਸਿਕਸ ਫॉर ਜਸਟਿਸ। ਸਿਕਸ ਫॉर ਜਸਟਿਸ ਦੇ ਅਗਲੇ ਨੈਕਸਟ ਸਟੈਪਸ ਕੀ ਹੋਣਗੇ, ਇਸ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਥੋੜਾ ਜਾਣਕਾਰੀ ਦਿਓ। ਹਾਂ ਬਿਲਕੁਲ, ਜਿਹੜਾ ਦਿੱਤਾ ਤੁਸੀਂ ਆਪਾਂ ਪਿੱਛੇ ਸਾਰਿਆਂ ਦਾ ਇੱਕ ਤੇ ਆਪਾਂ ਪਹਿਲਾਂ ਧੰਨਵਾਦ ਕਰੀਏ ਜਿਹੜਾ ਪਟੀਸ਼ਨ ਦੇ ਸਾਈਨ ਸਾਰਿਆਂ ਨੇ ਕੀਤੇ ਨੇ।
ਦੂਸਰਾ ਜਿਹੜਾ ਅਗਲਾ ਸਾਡਾ ਏਜੰਡਾ ਵਾ ਸਿੱਖ ਕੌਮ ਦਾ, ਅਵਲ ਤਾਂ ਏਜੰਡਾ ਟਾਈਮ ਪਰ ਟਾਈਮ ਆਉਂਦਾ ਰਹਿੰਦਾ, ਪਰ ਮੇਨ ਏਜੰਡਾ ਜਿਹੜਾ ਵਾ ਉਹ ਸਿੱਖ ਰੈਫਰੈਂਡਮ 2020 ਸੈਲਫ ਡਿਟਰਮੀਨੇਸ਼ਨ ਦਾ ਵਾ ਜੀ ਬਿਲਕੁਲ। ਉਹ ਮੇਨ ਮੁੱਦਾ ਜਿਹੜਾ ਵਾ ਉਹ ਅਸੀਂ ਹੁਣ ਜਿਹੜੀਆਂ ਅਪ੍ਰੈਲ ਮਹੀਨੇ ਦੇ ਵਿੱਚ ਪਰੇਡਸ ਹੋਣਗੀਆਂ ਸਾਰੀਆਂ, ਹਾਂਜੀ, ਉਹਦੇ ਵਿੱਚ ਉਹਨੂੰ ਹਾਈਲਾਈਟ ਜਿਹੜਾ ਵਾ ਉਹ ਕਰਾਂਗੇ ਜੀ। ਹਰ ਘਰ ਤੱਕ ਅਸੀਂ ਇਹ ਆਵਾਜ਼ ਪਹੁੰਚਾਉਣੀ ਚਾਹੁੰਦੇ ਹਾਂ ਕਿ ਜਿਹੜਾ 2020 ਰੈਫਰੈਂਡਮ ਆ ਉਹ ਕਿਉਂ ਜ਼ਰੂਰੀ ਆ। ਹਾਂਜੀ, ਇਹ ਜਿਹੜੀ ਆਵਾਜ਼ ਆ ਇਹ ਅਸੀਂ ਹਰ ਘਰ ਤੱਕ ਪਹੁੰਚਾਉਣੀ ਚਾਹੁੰਦੇ ਹਾਂ ਜੀ। ਸਾਰੀਆਂ ਜਥੇਬੰਦੀਆਂ ਇਸ ਦੇ ਨਾਲ ਬਿਲਕੁਲ ਮੁਤਫਿਕ ਹਨ, ਨਾਲ ਚੱਲਦੀਆਂ ਹਨ, ਹਾਂਜੀ, ਤੇ ਅਸੀਂ ਆਸ ਰੱਖਦੇ ਹਾਂ ਕਿ ਹਰ ਘਰ ਤੱਕ ਇਹ ਆਉਣ ਵਾਲੇ 3-4 ਸਾਲ ਦੇ ਵਿੱਚ ਅਸੀਂ ਇਹ ਏਜੰਡਾ ਲੈ ਜਾਵਾਂਗੇ। ਹਾਂਜੀ, ਤੇ 2020 ਜਿਹੜਾ 2020 ਦੇ ਵਿੱਚ ਜੀ, ਇਹ ਆਪਾਂ ਮਤਲਬ ਰੈਫਰੈਂਡਮ ਜਿਹੜਾ ਵਾ ਇਹ ਜ਼ਰੂਰ ਕਰਾਵਾਂਗੇ। ਬਿਲਕੁਲ ਬਿਲਕੁਲ ਵੀਰ ਜੀ ਇਸ ਦੇ ਉੱਪਰ ਵੀ ਅਸੀਂ ਸਪੈਸ਼ਲ ਪ੍ਰੋਗਰਾਮ ਤੁਹਾਨੂੰ ਕਰਨਾ ਚਾਹਾਂਗੇ ਕਿਉਂਕਿ ਕਿਉਂ ਜ਼ਰੂਰੀ ਹੈ, ਐਂਡ ਵੀ ਵਿਲ ਆਲਸੋ ਟੇਕ ਆਵਰ ਆਡੀਅנס ਐਂਡ ਲੋਕਾਂ ਦੇ ਅਸੀਂ ਕੁਐਸਚਨਸ ਵੀ ਲਵਾਂਗੇ ਇਸ ਦੇ ਉੱਪਰ। ਸੋ ਥੈਂਕ ਯੂ ਸੋ ਮਚ ਫॉर दैट ਡਿਟੇਲ। ਅਸੀਂ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਕਰਦੇ ਹਾਂ ਕਿ ਤੁਸੀਂ ਸਾਡੇ ਸਾਰੇ ਸਵਾਲਾਂ ਦੇ ਜਵਾਬ ਆ ਕੇ ਤੁਸੀਂ ਆਪਣੇ ਦਿੱਤੇ ਐਂਡ ਸਾਡੇ ਸ਼ੋਅ ਦੇ ਵਿੱਚ ਸ਼ਮੂਲੀਅਤ ਕੀਤੀ, ਸਾਡੇ ਦਰਸ਼ਕਾਂ ਦੇ ਰੂਬਰੂ ਹੋਏ। ਡਾਕਟਰ ਅਮਰਜੀਤ ਸਿੰਘ ਜੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਰਜਿਸਟਰਡ ਬੇਈਮਾਨ ਸ਼ਬਦ ਤੋਂ ਘਬਰਾਉਣਾ ਨਹੀਂ। ਬਿਲਕੁਲ ਵੀਰ ਜੀ। ਐਂਡ ਥੈਂਕ ਯੂ ਸੋ ਮਚ ਵੀਰ ਜੀ, ਐਂਡ ਥੈਂਕ ਯੂ ਸੋ ਮਚ ਅਵਤਾਰ ਵੀਰ ਜੀ ਕਿ ਸਿੱਖਸ ਪ੍ਰੋਜੈਕਟ ਨੇ ਇੰਨਾ ਸੋਹਣਾ ਇੰਨਾ ਚੰਗਾ ਉਪਰਾਲਾ ਕੀਤਾ ਵਿੱਚ ਸੋ ਸ਼ਲਾਘਾਯੋਗ ਹੈ। ਅਸੀਂ ਸਾਰੇ ਘੱਟ ਗਿਣਤੀ ਇੰਡੀਆ ਦੇ ਵਿੱਚ ਸਫਰ ਕਰ ਰਹੀਆਂ ਸੀਗੀਆਂ, ਉਸ ਦੇ ਬਾਰੇ ਅਸੀਂ ਅਮਰੀਕਨ ਗਵਰਨਮੈਂਟ ਨੂੰ ਜਾਗਰੂਕ ਕਰਵਾ ਸਕੇ। ਸੋ ਥੈਂਕ ਯੂ ਸੋ ਮਚ ਫॉर दैट। TV84 ਦੇ ਦਰਸ਼ਕਾਂ ਵੱਲੋਂ ਤੇ ਸਾਡੀ ਟੀਮ ਵੱਲੋਂ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ। ਸਾਡਾ ਹੁਣ ਵਕਤ ਸਮਾਪਤੀ ਵੱਲ ਜਾ ਰਿਹਾ, ਤੁਹਾਡੇ ਸਾਰਿਆਂ ਕੋਲ ਅਸੀਂ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਵਿਊਅਰਸ ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ, ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।